ਲਈ ਅਪਲਾਈ ਕਰਨਾ ਚਾਹੁੰਦੇ ਹੋ, ਚੱਲ ਰਹੇ ਮੈਡੀਕਲ ਦੇ ਵਿੱਚ ਚੇਂਜਸ ਕਰਵਾਉਣਾ ਚਾਹੁੰਦੇ ਹੋ, ਪੂਰੇ ਅਮਰੀਕਾ ਭਰ ਦੇ ਵਿੱਚ ਮੈਡੀਕਲ ਦੇ ਲਈ ਮਦਦ ਕਰਦੇ ਹਨ। 4082722500। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਲ, ਕਲੋਵਿਸ, ਟੇਰਕੀਆਨਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਨਾ 4159090503। ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ, ਸੰਧੀ ਪਰੇਵਾਲ, ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਜਰਨੈਲ ਸਿੰਘ ਜੌਹਲ, ਹਰਨੇਕ ਸਿੰਘ ਪਾਵਲਾ, ਰੈਂਟਨ ਵਾਸ਼ਿੰਗਟਨ, ਧਰਮ ਸਿੰਘ ਫਾਉਲਰ, ਸਰਬਜੀਤ ਸਿੰਘ ਰੈਂਡਨ ਗੈਸ ਐਂਡ ਫੂਡ ਐਲਕੋ ਨਵਾਡਾ, ਹਰਜੀਤ ਸਿੰਘ ਲੈਥਰੋਪ ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਗੁਰਮੇਲ ਸਿੰਘ, ਬਲਬੀਰ ਕੌਰ ਬਾਸੀ ਐਲਗਰੋਵ, ਬਿੰਦਰ ਧਾਲੀਵਾਲ, ਮੇਜਰ ਸਿੰਘ ਸਿੱਧੂ, ਗੁਰਮੇਲ ਸਿੰਘ ਲੱਦੜ ਬੇਕਰਸਫੀਲਡ, ਧਰਮ ਸਿੰਘ, ਕੁਲਦੀਪ ਸਿੰਘਾ ਬੇਕਰਸਫੀਲਡ, ਪਰਮਜੀਤ ਸਿੰਘ ਦਿਓਲ ਫਰੈਜ਼ਨੋ। ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 72296। ਜੀ ਅੱਜ ਦੀਆਂ ਖਬਰਾਂ ਲਈ ਇਹ ਖਾਸ ਕਰਕੇ ਐਟਮੋਸਫੇਰਿਕ ਰਿਵਰ ਕੈਲੀਫੋਰਨੀਆ ਦੇ ਵਿੱਚ ਤੂਫਾਨ ਆਏ ਆ, ਉਹਦੇ ਸੰਬੰਧ ਦੇ ਵਿੱਚ ਆਪਾਂ ਵੱਖ-ਵੱਖ ਏਰੀਏ 'ਚ ਕੀ ਕੁਝ ਵਾਪਰ ਰਿਹਾ ਉਹ ਕਰਾਂਗੇ, ਤੇ ਨਾਲ ਦੀ ਨਾਲ ਜਿਹੜੇ ਸਾਡੇ ਸਰੋਤੇ ਆ, ਤੁਸੀਂ ਕਾਲ ਕਰਕੇ ਆਪਣੇ ਏਰੀਏ ਬਾਰੇ ਵੀ ਦੱਸਣਾ ਹੈ, ਜਾਂ ਕੋਈ ਹਾਈਵੇ ਬੰਦ ਹੋਇਆ ਉਹ ਦੱਸ ਦਿਓ, ਕਿਉਂਕਿ ਮੇਜਰ ਹਾਈਵੇ ਮੈਂ ਦੇਖ ਰਿਹਾ ਹਾਈਵੇ 5 ਰੈਡਿੰਗ ਲਾਗੇ ਬੰਦ ਆ, ਹਾਈਵੇ 580 ਓਕਲੈਂਡ ਦੇ ਲਾਗੇ ਇੱਕ ਸਾਈਡ ਉਹ ਸਿੰਕ ਹੋਲ ਹੋ ਗਿਆ, ਪੂਰੀ ਤਰ੍ਹਾਂ ਜਿਹੜੀ ਆ ਉਹ ਡਿੱਗ ਪਈ, ਤੇ ਉਹਦੇ ਕਰਕੇ ਹਾਈਵੇ 580 ਵੀ ਬੰਦ ਕੀਤਾ ਆ। ਤੇ ਕੈਲੀਫੋਰਨੀਆ ਦੇ ਵਿੱਚ ਇਹ 10ਵਾਂ ਐਟਮੋਸਫੇਰਿਕ ਰਿਵਰ ਸਟਾਰਮ ਆ, ਸੋ ਤੁਸੀਂ ਅੰਦਾਜ਼ਾ ਲਾ ਲਓ ਵੀ ਕਿੰਨਾ ਕੁਛ ਵੈਦਰ ਜਿਹੜਾ ਆ ਉਹ ਚੇਂਜ ਹੋ ਰਿਹਾ ਹੈਗਾ। ਅਵੈਕੂਏਸ਼ਨ ਆਰਡਰਸ ਬਹੁਤ ਜਗ੍ਹਾ ਕੀਤੇ ਹੋਏ ਆ, ਆਪਾਂ ਰਾਤੀ ਵੀ ਸਾਂਝੇ ਕੀਤੇ ਸੀ, ਕੁਛ ਕੁ ਹੋਰ ਐਡ ਕੀਤੇ ਗਏ ਆ। ਸੈਨ ਲੂਇਸ ਓਬਿਸਪੋ ਦੇ ਵਿੱਚ ਅਵੈਕੂਏਸ਼ਨ ਆਰਡਰ ਇਸ਼ੂ ਕੀਤੇ ਗਏ ਆ ਓਸ਼ਿਆਨੋ ਰੈਜ਼ੀਡੈਂਟਸ ਨੂੰ। ਕੈਲਪੋਲੀ ਕੈਂਪਸ ਵਾਲਾ ਏਰੀਆ ਆ। ਸੈਂਟਾ ਕਰੂਜ਼ ਕਾਉਂਟੀ ਦੇ ਵਿੱਚ ਜੋ ਪਹਾਰੋ ਰਿਵਰ ਦੇ ਲਾਗੇ ਛਾਗੇ ਕਮਿਊਨਿਟੀਜ਼ ਆ, ਸੈਨ ਲੋਰੈਂਜ਼ੋ ਰਿਵਰ ਦੇ ਲਾਗੇ ਛਾਗੇ ਕਮਿਊਨਿਟੀਜ਼ ਆ, ਉੱਥੇ ਜੋ ਅਵੈਕੂਏਸ਼ਨ ਆਰਡਰ ਇਸ਼ੂ ਕੀਤੇ ਗਏ ਆ। ਫ੍ਰਿਜ਼ਨੋ ਕਾਉਂਟੀ ਦੇ ਵਿੱਚ ਅਵੈਕੂਏਸ਼ਨ ਵਾਰਨਿੰਗ ਦਿੱਤੀ ਗਈ ਆ, ਸੋ ਉੱਥੇ ਆਰਡਰ ਨਹੀਂ ਕੀਤਾ, ਵਾਰਨਿੰਗ ਦਿੱਤੀ ਗਈ ਆ। ਖਾਸ ਕਰਕੇ ਪਾਈਨ ਫਲੈਟ, ਮਿਲਰਟਨ ਲੇਕ, ਸ਼ੇਵਰ ਲੇਕ, ਹਟਿੰਗਟਨ ਲੇਕ, ਕੋਟਰਾਈਟ ਤੇ ਵਿਲਸ਼ਨ ਰਿਜ਼ਰਵਾਇਰਸ ਦੇ ਏਰੀਏ ਦੇ ਵਿੱਚ। ਫਲੱਡ ਵਾਚ ਤੇ ਵਾਰਨਿੰਗ ਜੇ ਦੱਸਦੇ ਜਾਈਏ, 90 ਦੇ ਕਰੀਬ ਫਲੱਡ ਵਾਚਸ ਤੇ ਵਾਰਨਿੰਗ ਇਸ਼ੂ ਕੀਤੀਆਂ ਗਈਆਂ ਆ। ਅਰਜੈਂਟ ਜੋ ਫਲੈਸ਼ ਫਲੱਡ ਵਾਰਨਿੰਗਸ ਆ, ਇਹ ਕੁਛ ਪੋਰਸ਼ਨ ਫ੍ਰਿਜ਼ਨੋ ਏਰੀਆ 'ਚ ਆਪਣੇ ਸਰੋਤੇ ਬਹੁਤ ਰਹਿੰਦੇ ਆ, ਜਰੂਰ ਦੱਸਿਓ। ਮਡੇਰਾ, ਸੈਨ ਲੂਇਸ ਓਬਿਸਪੋ, ਟੋਲੈਰੀ ਤੇ ਸੈਂਟਾ ਕਰੂਜ਼ ਕਾਉਂਟੀ ਦੇ ਵਿੱਚ। ਟੋਲੈਰੀ ਦੇ ਲਾਗੇ ਪਿਛਲੀ ਵਾਰੀ ਜਦੋਂ ਐਟਮੋਸਫੇਰਿਕ ਰਿਵਰ ਆਇਆ ਸੀ ਤੇ 99 ਸ਼ਟਡਾਊਨ ਹੋ ਗਿਆ ਸੀ, ਕਿਉਂਕਿ ਓਵਰ ਫਲੱਡ ਹੋ ਗਿਆ ਸੀ। ਇਸ ਤੋਂ ਬਿਨਾਂ ਫਲੱਡ ਵਾਰਨਿੰਗਸ ਤੇ ਐਡਵਾਈਜ਼ਰੀਜ਼ ਜਿਹੜੀਆਂ ਆ ਉਹ ਸੈਂਟਾ ਕਲਾਰਾ ਕਾਉਂਟੀ, ਸੈਨ ਬਨੀਟੋ, ਫ੍ਰਿਜ਼ਨੋ, ਮਡੇਰਾ, ਕਿੰਗਸ, ਐਮਾਡੋਰ, ਸਨੋਮਾ, ਮਰੀਨ, ਇਨੀਓ, ਟੋਲੈਰੀ, ਸੈਂਟਾ ਕਰੂਜ਼, ਸੈਨ ਲੂਇਸ ਓਬਿਸਪੋ, ਮੈਰੀਪੋਸਾ, ਮਰਸਡ, ਟੋਲਮਨੀ ਤੇ ਸੈਨ ਮਟਿਓ, ਕਰਨ, ਸੈਂਟਾ ਬਾਰਬਰਾ ਤੇ ਮੋਨਰੇ ਕਾਉਂਟੀ, ਇਹ ਸਾਰਿਆਂ ਦੇ ਵਿੱਚ ਫਲੱਡ ਵਾਰਨਿੰਗ ਇਸ਼ੂ ਕੀਤੀ ਗਈ ਹੈ। ਜੀ, ਗਵਰਨਰ ਨਿਊਸਮ ਆ, ਉਹਨਾਂ ਨੇ ਪ੍ਰੈਜ਼ੀਡੈਂਸ਼ੀਅਲ ਐਮਰਜੈਂਸੀ ਡੈਕਲੇਰੇਸ਼ਨ ਦੀ ਜਿਹੜੀ ਉਹ ਮੰਗ ਕੀਤੀ ਹੈ। ਕੈਲੀਫੋਰਨੀਆ ਦੇ ਵਿੱਚ ਆਏ ਇਹਨਾਂ ਸਟਾਰਮਸ ਦੇ ਜਿਹੜਾ ਉਹ ਚੱਲਦੇ ਆ 2 ਮਹੀਨਿਆਂ 'ਚ, ਪਿਛਲਿਆਂ 'ਚ ਦੂਜੀ ਵਾਰੀ ਹੋਊਗਾ। ਉਹਨਾਂ ਨੇ ਅਜਿਹੀ ਜਿਹੜੀ ਦਰਖਾਸਤ ਆ, ਅਪੀਲ ਆ ਪ੍ਰੈਜ਼ੀਡੈਂਟ ਨੂੰ ਜਿਹੜੀ ਉਹ ਕੀਤੀ ਆ ਵਿੰਟਰ ਸਟਾਰਮਸ ਦੇ ਜਿਹੜਾ ਉਹ ਚੱਲਦੇ ਆ। ਕੁਛ ਦਿਨ ਪਹਿਲਾਂ ਗਵਰਨਰ ਨਿਊਸਮ ਨੇ ਖੁਦ ਸਟੇਟ ਆਫ ਐਮਰਜੈਂਸੀ ਜਿਹੜੇ 21 ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ, ਕਾਉਂਟੀਜ਼ ਦੇ ਵਿੱਚ ਉਹਨਾਂ ਨੇ ਕਰ ਦਿੱਤੀ ਸੀ। ਪਹਿਲਾਂ 13 ਸੀਗੀਆਂ ਤੇ ਉਹਨਾਂ ਨੂੰ ਜਿਹੜਾ ਹੁਣ ਉਹਨਾਂ ਨੇ ਵਧਾ ਦਿੱਤਾ ਹੈਗਾ। ਸੋ ਵੈਦਰ ਅਲਰਟ ਡੇ ਜਿਹੜਾ ਆ ਉਹ ਚੱਲ ਰਿਹਾ ਹੈਗਾ। ਐਮਾਡੋਰ ਦੇ ਵਿੱਚ ਇੱਕ ਡਾਲਰ ਜਨਰਲ ਦੀ ਛੱਤ ਜਿਹੜੀ ਆ ਉਹ ਡਿੱਗ ਗਈ ਆ। ਉਹਦੇ ਵਿੱਚ ਮੋਸਟਲੀ ਕਹਿੰਦੇ ਰੇਨ ਤੇ ਜਿਹੜੀ ਸਨੋ ਆ ਉਹ ਉਸਦੇ ਕਰਕੇ ਉਹਦੇ ਕਾਰਨਾਂ ਕਰਕੇ ਜਿਹੜੀ ਇਹ ਟੁੱਟੀ ਹੋਈ ਦੱਸੀ ਜਾ ਰਹੀ ਹੈਗੀ ਆ। ਸੋ ਬਹੁਤ ਜ਼ਿਆਦਾ ਸਥਿਤੀ ਇਸ ਟਾਈਮ ਲੱਗੀ ਹੈ। ਕੈਲੀਫੋਰਨੀਆ ਗਵਰਨਰ ਆਫਿਸ ਆਫ ਐਮਰਜੈਂਸੀ ਸਰਵਿਸਿਜ਼ ਉਹਨਾਂ ਨੇ ਕਿਹਾ ਵੀ ਉਹਨਾਂ ਦੀ ਪੂਰੀ ਟੀਮ ਇਸ ਟਾਈਮ ਵੱਖ-ਵੱਖ ਇਲਾਕਿਆਂ ਦੇ ਵਿੱਚ ਜਿਹੜੀਆਂ ਕਮਿਊਨਿਟੀਜ਼ ਆ ਉਹਨਾਂ ਨੂੰ ਪ੍ਰੋਟੈਕਟ ਕਰਨ ਦੇ ਲਈ, ਬਚਾਉਣ ਦੇ ਵਿੱਚ ਜੁਟੀਆਂ ਹੋਈਆਂ ਨੇ। ਸੋ ਕਾਫੀ ਜ਼ਿਆਦਾ ਜਿਹੜੀ ਸਥਿਤੀ ਆ ਉਹ ਇਸੇ ਤਰੀਕੇ ਦੇ ਨਾਲ ਲੱਗ ਰਹੀ ਆ। ਸੋ ਅੱਜ ਤੋਂ ਲੈ ਕੇ ਐਵਰੀਡੇ ਕੁਆਟਰ ਇੰਚ ਤੋਂ ਲੈ ਕੇ 1 ਇੰਚ ਤੱਕ ਰੇਨ ਐਵਰੀਡੇ ਜਿਹੜੀ ਆਉਂਦੇ ਮੰਗਲਵਾਰ ਤੱਕ ਜਿਹੜੀ ਹੁਣ ਪੈਣੀ ਆ। ਸੋ ਇਹ 3 ਦਿਨ ਤੋਂ ਵੱਧ ਕੇ 5-6 ਦਿਨ ਦਾ ਜਿਹੜਾ ਸਟਾਰਮ ਆ ਹੁਣ ਮੀਂਹ ਆ ਉਹ ਬਣ ਚੁੱਕਾ ਹੈਗਾ ਆ। ਸੋ ਵੈਕਾਵਿਲ ਦੇ ਵਿੱਚ ਹੁਣ ਤੱਕ ਵੈਲੀ ਦੇ ਵਿੱਚ ਸਭ ਤੋਂ ਵੱਧ
ਤਕਰੀਬਨ 2.5 ਇੰਚ ਤੋਂ ਵੱਧ ਜਿਹੜੀ ਆ ਉਹ ਪਿਛਲੇ 24 ਘੰਟਿਆਂ ਦੇ ਵਿੱਚ ਮੀਂਹ ਪੈ ਚੁੱਕਾ ਆ। ਸਟਾਕਟਨ ਦੇ ਵਿੱਚ 1.25 ਇੰਚ, ਸੈਕਰਾਮੈਂਟੋ 'ਚ 1 ਇੰਚ, ਐਲਗਰੋਵ 'ਚ 1 ਇੰਚ ਤੋਂ ਉੱਤੇ, ਮਰਸੈਟ ਦੇ ਵਿੱਚ ਵੀ ਅੱਧਾ ਇੰਚ ਹੁਣ ਤੱਕ ਮੀਂਹ ਪੈ ਚੁੱਕਾ ਆ। ਉੱਧਰ ਜਿਹੜਾ ਹਰਜੋਤ ਸਿੰਘ ਜੀ ਮੀਂਹ ਇੰਨਾ ਆ ਰਿਹਾ ਆ, ਰੇਨ ਔਨ ਸਨੋ ਇਵੈਂਟ ਜਿਹੜਾ ਇਹ ਇਸ ਟਾਈਮ ਚੱਲ ਰਿਹਾ ਵੈਦਰ ਇਵੈਂਟ, ਇਹਦੇ ਕਰਕੇ ਵੱਡੇ ਵੱਡੇ ਰੈਜ਼ਰਵਾਇਰਸ ਦੇ ਵਿੱਚੋਂ ਪਾਣੀ ਛੱਡਣ ਦੀ ਜਿਹੜੀ ਸਪੀਡ ਆ ਉਸ ਨੂੰ ਵਧਾਇਆ ਜਾ ਰਿਹਾ ਹੈਗਾ ਆ। ਸੋ ਅਤੇ ਜਿਹੜੀਆਂ ਕਪੈਸਿਟੀ ਆ ਆਟੋਮੈਟਿਕਲੀ ਵੱਧ ਤਾਂ ਰਹੀਆਂ ਆ, ਪਰ ਉੱਥੇ ਨਾਲ ਨਾਲ ਇਹ ਇਸ ਗੱਲੋਂ ਪਾਣੀ ਪਹਿਲਾਂ ਹੀ ਛੱਡਦੇ ਜਾ ਰਹੇ ਆ ਵੀ ਜੇ ਕਿਤੇ ਅਚਾਨਕ ਹੋਰ ਜ਼ਿਆਦਾ ਪਾਣੀ ਆ ਗਿਆ ਤੇ ਬਾਅਦ ਦੇ ਵਿੱਚ ਇਸ ਨੂੰ ਛੱਡਣਾ ਜਾਂ ਬੰਨ੍ਹ ਟੁੱਟਣ ਦਾ ਜਿਹੜਾ ਖਤਰਾ ਆ ਉਹ ਇਸ ਦੇ ਵਿੱਚ ਰਹੂਗਾ। ਬਹੁਤ ਸਾਰੇ ਜਿਹੜੇ ਸ਼ਹਿਰਾਂ ਨੇ ਆਪੋ ਆਪਣੇ ਅੱਜ ਸਟੇਟ ਪਾਰਕਸ ਆ ਉਹਨਾਂ ਨੂੰ ਬੰਦ ਜਿਹੜਾ ਉਹ ਕਰ ਦਿੱਤਾ ਆ। ਵੱਡੇ ਜਿਹੜੇ ਹਾਈਵੇਜ਼ ਜਾਂ ਫਰੀਵੇਜ਼ ਜਾਂ ਸਟੇਟ ਰਾਊਟਸ ਜਾਂ ਤੁਹਾਡੇ ਜਿਹੜੀਆਂ ਸਟਰੀਟਸ ਅਕ੍ਰੋਸ ਤੁਹਾਡੇ ਨੇਬਰਹੁੱਡਸ ਉਹਨਾਂ ਦੇ ਵਿੱਚ ਕਈ ਥਾਵਾਂ ਦੇ ਉੱਤੇ ਪਾਣੀ ਖੜਾ ਆ ਤੇ ਪਾਣੀ ਵਿੱਚੋਂ ਬਿਲਕੁਲ ਵੀ ਨਾ ਨਿਕਲੋ। ਕਈ ਵਾਰੀ ਡੂੰਘਾਈ ਦਾ ਪਤਾ ਨਹੀਂ ਲੱਗਦਾ, ਇੰਜਨ 'ਚ ਪਾਣੀ ਜਾ ਸਕਦਾ ਹੈ ਤੁਹਾਡੀ ਗੱਡੀ ਦੇ, ਤੁਸੀਂ ਰੁੜ ਸਕਦੇ ਆ ਤੇਜ਼ ਵਹਾਅ ਦੇ ਵਿੱਚ, ਹੋਰ ਬਹੁਤ ਸਾਰੇ ਨੁਕਸਾਨ ਜਿਹੜੇ ਉਸ ਦੇ ਵਿੱਚ ਝੱਲਣੇ ਪੈ ਸਕਦੇ ਆ। ਬਰਿੰਦਰ ਗੋਇਲ ਜੀ ਦੱਸ ਰਹੇ ਨੇ ਆਪਾਂ ਨੂੰ I-5 ਸਾਊਥ ਜਿਹੜਾ ਆ ਵੀਡ ਤੋਂ ਰੈਡਿੰਗ ਤੱਕ ਰਾਈਟ ਨਾਓ ਕਲੋਜ਼ ਆ। ਤੇ ਆਪਾਂ ਆਪਣੇ ਸਰੋਤਿਆਂ ਨੂੰ ਵੀ ਕਹਿੰਦੇ ਆ ਵੀ ਜੇ ਤੁਹਾਡੇ ਕੋਲ ਵੀ ਕੋਈ ਵੀ ਅਜਿਹੀ ਜਾਣਕਾਰੀ ਆ ਜਾਂ ਤੁਸੀਂ ਕੋਈ ਗੱਲ ਸ਼ੇਅਰ ਕਰਨਾ ਚਾਹੁੰਦੇ ਆ ਇਸ ਵੈਦਰ ਇਵੈਂਟਸ ਦੇ ਨਾਲ ਤਾਂ ਤੁਸੀਂ ਕਾਲ ਕਰਕੇ ਅਪਡੇਟਸ ਜਿਹੜੀਆਂ ਸਾਡੇ ਨਾਲ ਸ਼ੇਅਰ ਕਰ ਸਕਦੇ ਆ 408-272-5200 ਦੇ ਉੱਤੇ ਕਾਲ ਕਰਕੇ। ਸੋ ਬਿਲਕੁਲ ਜਿਸ ਟਾਈਮ ਰਾਜਕਨਵੀਰ ਸਿੰਘ ਹੁਣੀ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰਦੇ ਸੀ, ਤੁਸੀਂ ਬੈਕਗ੍ਰਾਉਂਡ ਤੇ ਦੇਖਿਆ ਹੋਣਾ ਪਈ ਆਟੋਮੈਟਿਕ ਅਨਾਉਂਸਮੈਂਟਸ ਜੋ ਹੈਗੀਆਂ ਆ ਵੈਦਰ ਸਰਵਿਸ ਵੱਲੋਂ ਜੋ ਅਲਰਟ ਹੁੰਦੀਆਂ ਆ ਵੀ ਬਚ ਕੇ ਰਹੋ, ਤੇ ਤੁਸੀਂ ਇੰਗਲਿਸ਼ ਸੁਣੀ ਹੋਣੀ ਆ। ਇਹ ਵਾਰ-ਵਾਰ ਹਰ ਇੱਕ ਰੇਡੀਓ ਟੀਵੀ ਸਟੇਸ਼ਨ ਦੇ ਉੱਤੇ ਚੱਲ ਰਹੀ ਹੈਗੀ ਆ। ਸੋ ਨੈਸ਼ਨਲ ਵੈਦਰ ਸਰਵਿਸ ਨੇ ਜੋ ਫੋਰਕਾਸਟ ਕੀਤਾ ਹੈ ਫਲੱਡਿੰਗ, 9 ਮੇਜਰ ਰਿਵਰ ਕੈਲੀਫੋਰਨੀਆ ਦੇ ਵਿੱਚ ਫਲੱਡਿੰਗ ਹੋਣੀ ਆ। ਇੱਕ ਐਲ ਰਿਵਰ ਫਰਨ ਬ੍ਰਿਜ ਆ, ਰਸ਼ੀਅਨ ਰਿਵਰ ਹੋਪਲੈਂਡ ਚ, ਸਲੀਨਸ ਰਿਵਰ ਬ੍ਰੈਡਲੀ ਤੇ ਸਪ੍ਰੈਕਲਸ ਦੇ ਕੋਲ, ਕਾਰਮਲ ਰਿਵਰ ਰੋਬਲਸ ਡੈਲ ਰੀਓ ਤੇ ਮਰਸਡ ਰਿਵਰ ਐਟ ਸਟੀਵਨਸਨ। ਮਰਸਡ ਰਿਵਰ ਨਾਲ ਪਿਛਲੀ ਵਾਰੀ ਵੀ ਕਾਫੀ ਨੁਕਸਾਨ ਹੋਇਆ ਸੀ। ਕੰਜ਼ਿਊਮਰ ਰਿਵਰਸ ਇਹ ਹੈਗਾ ਮਿਸ਼ੀਗਨ ਬਾਰ ਤੇ ਮੈਕੋਨਲ ਦੇ ਲਾਗੇ, ਤੇ ਸੈਕਰਾਮੈਂਟੋ ਵਾਲੇ ਬਹੁਤ ਇੱਥੇ ਹੁੰਦਾ ਆ। ਈਵਨ ਬੀਅਰ ਕ੍ਰੀਕ ਕਰਕੇ ਸਾਡੇ ਜਿੱਥੇ ਰੇਡੀਓ ਸਟੇਸ਼ਨ ਇਹਦੇ ਲਾਗੇ ਮਕੀ ਰੋਡ ਤੇ ਆ, ਉੱਥੇ ਵੀ ਕਹਿੰਦੇ ਜਿਹੜੀ ਹੈ ਫਲੱਡਿੰਗ ਹੋ ਸਕਦੀ ਆ। ਸੋ ਹੋਰ ਲੋਕੇਸ਼ਨਸ ਜਿਹੜੀਆਂ ਰਸ਼ੀਆ, ਨੇਪਾ, ਸਲੀਨਸ, ਪਹਾਰੋ, ਸਿਸਕਿਓ, ਸੈਕਰਾਮੈਂਟੋ, ਯੂਬਾ, ਬੀਅਰ, ਸੈਨ ਮਕੀਨ, ਟੋਲਮਨੀ, ਇਹ ਸਾਰੇ ਜੋ ਰਿਵਰਸ ਆ ਇਹਨਾਂ ਦੇ ਵਿੱਚ ਵੀ ਪੋਟੈਂਸ਼ੀਅਲ ਹੈਗਾ ਵੀ ਫਲੱਡਿੰਗ ਹੋਣ ਦਾ। ਕਈ ਜਗ੍ਹਾ ਦੇ ਉੱਤੇ 1 ਆਵਰ ਦੇ ਵਿੱਚ 1 ਇੰਚ ਜਿਹੜਾ ਮੀਂਹ ਪੈ ਰਿਹਾ ਇੰਨੀ ਤੇਜ਼ੀ ਨਾਲ। ਤੇ ਬਿਗ ਸਰ ਦੇ ਏਰੀਏ ਦੇ ਵਿੱਚ ਹਾਈਵੇ 1 ਆਲਰੇਡੀ ਸ਼ਟ ਡਾਊਨ ਕਰ ਦਿੱਤਾ ਸੀ। ਕੱਲ ਆਪਾਂ ਤੁਹਾਡੇ ਨਾਲ ਖਬਰ ਵੀ ਸਾਂਝੀ ਕੀਤੀ ਸੀ ਜੀ। ਤੇ ਕੈਲਟਰਨ ਡਿਸਟ੍ਰਿਕਟ 5 ਨੇ ਟਵਿੱਟਰ ਦੇ ਉੱਤੇ ਪੋਸਟ ਕੀਤਾ ਆ ਵੀ ਸੈਂਟਰਲ ਕੋਸਟ ਦੇ ਵਿੱਚ ਜਿਹੜੀਆਂ ਰੋਡਸ ਆ ਉਹ ਕਲੋਜ਼ਡ ਆ। ਸੋਕਲ ਇਹ ਟਾਊਨ ਹੈਗਾ, ਉਹਨਾਂ ਦੀ ਜਿਹੜੀ ਮੇਨ ਸਟਰੀਟ ਆ ਉਹੀ ਹੜ ਗਈ ਪਾਣੀ ਦੇ ਵਿੱਚ। ਤੇ ਇਸੇ ਤਰ੍ਹਾਂ ਮੈਂ 580 ਤੁਹਾਨੂੰ ਦੱਸਿਆ ਓਕਲੈਂਡ ਦੇ ਲਾਗੇ ਇੱਕ ਸਾਈਡ ਤੇ ਸਿੰਕਹੋਲ ਹੋ ਗਿਆ, ਤੇ ਉਹ ਹੁਣ ਦੋਨਾਂ ਸਾਈਡਾਂ ਨੂੰ ਉਹ ਸਵੇਰੇ CNN ਦੇ ਮੁਤਾਬਕ 580 ਕਲੋਜ਼ ਸੀ ਓਕਲੈਂਡ ਦੇ ਲਾਗੇ। 70,000 ਲੋਕ ਜਿਹੜੇ ਸੈਂਟਰਲ ਕੈਲੀਫੋਰਨੀਆ ਦੇ ਵਿੱਚ ਸਲੀਨਸ ਤੋਂ ਲੈ ਕੇ ਸੈਨ ਲੂਇਸ ਓਬਿਸਪੋ ਤੱਕ ਲੈਵਲ 4 ਦੀ ਵਾਰਨਿੰਗ ਆ। ਸੋ ਮੈਕਸਿਮਮ 4 ਵਾਰਨਿੰਗ ਹੁੰਦੀ ਆ ਐਕਸੈਸਿਵ ਰੇਨਫਾਲ ਦੇ ਵਿੱਚ। ਸੋ ਇਹ ਨੈਸ਼ਨਲ ਵੈਦਰ ਸਰਵਿਸ ਨੇ ਦਿੱਤੀ ਹੈਗੀ ਆ ਜੀ। ਬਿਲਕੁਲ। ਸੋ ਸਥਿਤੀ ਜਿਹੜੀ ਆ ਉਹ ਇਸ ਟਾਈਮ ਇਸੇ ਤਰੀਕੇ ਦੀ ਬਣੀ ਹੋਈ ਆ। ਸਿਆਰਾ ਨਵਾਡਾਸ ਦੇ ਵਿੱਚ ਜਿਹੜੀ ਪਲੇਸਰ ਕਾਊਂਟੀ ਦੇ ਸਿਆਰਾ ਐਵਲਾਂਚ ਸੈਂਟਰ ਆ ਉਹਨਾਂ ਨੇ ਇਹ ਚੇਤਾਵਨੀ ਦਿੱਤੀ ਆ ਵੀ ਬਹੁਤ ਜ਼ਿਆਦਾ ਇਸ ਟਾਈਮ ਖਤਰਾ ਆ ਐਵਲਾਂਚ ਉੱਥੇ ਹੋਣ ਦਾ। ਪੁਰਾਣੀ ਜਿਹੜੀ ਬਰਫ਼ ਆ ਬਹੁਤ ਜ਼ਿਆਦਾ ਪਈ ਆ ਤੇ ਉੱਤੋਂ ਐਕਸੈਸਿਵ ਰੇਨ ਦੇ ਨਾਲ ਇਹ ਜਿਹੜੀ ਕਹਿ ਸਕਦੇ ਆ ਹਰਜੋਤ ਸਿੰਘ ਜੀ ਵੀ ਬਰਫ਼ ਦਰਿਆ ਦੇ ਰੂਪ ਦੇ ਵਿੱਚ ਹੀ ਵਗਦੀ ਥੱਲੇ ਨੂੰ ਜਿਹੜੀ ਉਹ ਆ ਸਕਦੀ ਆ, ਤੇ ਉਹਦੇ ਵਿੱਚ ਰਾਹ 'ਚ ਜਿਹੜੇ ਵੀ ਆਉਂਦੇ ਆ ਤੇ ਉਸ ਨੂੰ ਪੂਰੀ ਤਰ੍ਹਾਂ ਉਹ ਨਸ਼ਟ ਜਿਹੜੇ ਉਹ ਕਰ ਦਿੰਦੇ ਆ। ਬਹੁਤ ਸਾਰੇ ਲੋਕ ਰੋਡਸ ਦੇ ਉੱਤੇ ਫਸ ਰਹੇ ਨੇ। ਦੇਖੋ ਕੰਮਾਂ ਕਾਰਾਂ ਤੇ ਵੀ ਲੋਕਾਂ ਨੂੰ ਜਾਣਾ ਪੈਂਦਾ ਆ, ਹਰ ਇੱਕ ਨੂੰ ਛੁੱਟੀ ਨਹੀਂ ਮਿਲਦੀ, ਹਰ ਇੱਕ ਦਾ ਵਰਕ ਫਰੋਮ ਹੋਮ ਨਹੀਂ ਚੱਲਦਾ। ਉਸ ਦਰਮਿਆਨ ਕਾਫੀ ਨੁਕਸਾਨ ਵੀ ਜਿਹੜਾ ਉਹ ਝੱਲਣਾ ਪੈ ਸਕਦਾ ਹੈਗਾ ਆ। ਸੋ ਇਹ ਜਦੋਂ ਵੀ ਹੁਣ ਤੁਸੀਂ ਡਰਾਈਵ ਕਰਨਾ ਹੈ ਬਹੁਤ ਹੀ ਧਿਆਨ ਦੇ ਨਾਲ, ਆਰਾਮ ਦੇ ਨਾਲ ਤੇ ਸਲੋ ਸਪੀਡ ਦੇ ਵਿੱਚ ਜਿਹੜਾ ਉਹ ਤੁਸੀਂ
ਡਰਾਈਵ ਕਰੋ ਜਿੱਦਾਂ, ਕਿਉਂਕਿ ਕੰਡੀਸ਼ਨਸ ਇਸ ਟਾਈਮ ਨਾਸਾਜ਼ ਨੇ। ਅਜਿਹੇ ਮੌਕਿਆਂ ਦੇ ਵਿੱਚ ਥੋੜ੍ਹੀ ਜਿਹੀ ਵੀ ਜਿਹੜਾ ਵਾਟਰ ਪਟਲ ਆ ਉਹ ਹਾਈਡਰੋਪਲੇਨਿੰਗ ਤੁਹਾਡੀ ਗੱਡੀ ਦੀ ਕਰਵਾ ਸਕਦੀ ਆ। ਹਾਈਡਰੋਪਲੇਨਿੰਗ ਹੁੰਦੀ ਆ ਵੀ ਜਦੋਂ ਰੋਡ ਦੇ ਉੱਤੇ ਇਨਫ ਪਾਣੀ ਹੋਵੇ ਤੇ ਤੁਸੀਂ ਉਹਦੇ ਵਿੱਚੋਂ ਤੇਜ਼ ਲੰਘਣ ਦੀ ਕੋਸ਼ਿਸ਼ ਕਰੋ ਤੇ ਤੁਹਾਡੇ ਟਾਇਰ ਦੀ ਗ੍ਰਿਪ ਨਹੀਂ ਹੋਣੀ, ਪਾਣੀ ਦੇ ਉੱਤੇ ਉਸਨੇ ਤਿਲਕ ਜਾਣਾ ਹੈ ਤੇ ਪੂਰੀ ਦੀ ਪੂਰੀ ਗੱਡੀ ਆਊਟ ਆਫ ਕੰਟਰੋਲ ਹੋ ਕੇ ਐਕਸੀਡੈਂਟ ਹੋਣ ਦਾ ਖਤਰਾ ਉਸ ਦੇ ਵਿੱਚ ਵੱਧ ਜਾਂਦਾ ਆ। ਸੋ ਜਿੱਥੇ ਪਾਣੀ ਆ ਉੱਥੋਂ ਬਹੁਤ ਹੀ ਸਲੋ ਲੰਘਣਾ ਆ। ਵੈਸੇ ਤਾਂ ਜਿੱਥੇ ਡੂੰਘੇ ਹੋਣ ਦੀ ਖਤਰਾ ਆ ਉੱਥੇ ਤੁਸੀਂ ਬਿਲਕੁਲ ਵੀ ਨਹੀਂ ਜਾਣਾ। ਸੋ ਬਹੁਤ ਸਾਰੇ ਥਾਵਾਂ ਦੇ ਉੱਤੇ ਹਰਜੋਤ ਸਿੰਘ ਜੀ ਟਰੀਜ਼ ਜਿਹੜੇ ਉਹ ਡਿੱਗ ਰਹੇ ਨੇ। ਰੀਓ ਲਿੰਡਾ ਦੇ ਵਿੱਚ ਟਰੀ ਜਿਹੜਾ ਰਾਤੀ ਉੱਥੇ ਡਿੱਗਾ ਤੇ ਨਾਲ ਦੇ ਨਾਲ ਗੈਸ ਲੀਕ ਦੀ ਵੀ ਜਿਹੜੀ ਉੱਥੇ ਚੇਤਾਵਨੀ ਆ ਉਹ ਦੱਸੀ ਗਈ ਸੀ। ਕਈ ਲੋਕਾਂ ਨੂੰ ਇਵੈਕੂਏਟ ਕੀਤਾ ਜਾ ਰਿਹਾ ਹੈਗਾ ਆ। ਸੋ ਇਸ ਟਾਈਮ ਪੂਰੀ ਤਰ੍ਹਾਂ ਜੀਵਨ ਜਿਹੜਾ ਆ ਹਰਜੋਤ ਸਿੰਘ ਜੀ ਉਥਲ ਪੁਥਲ ਹੜਕੰਪ ਜਿਹੜਾ ਆ ਉਹ ਪੂਰੀ ਤਰ੍ਹਾਂ ਮਚ ਚੁੱਕਾ ਆ। ਓਕਲੈਂਡ ਦੇ ਵਿੱਚ ਇੱਕ ਬੰਦੇ ਦੀ ਮੌਤ ਹੋ ਗਈ ਜਿੱਥੇ ਵੇਅਰ ਹਾਊਸ ਦੀ ਰੂਫ ਪਾਰਸ਼ਲੀ ਕਲੈਪਸ ਹੋ ਗਈ। ਜਿਸ ਤਰ੍ਹਾਂ ਤੁਹਾਨੂੰ ਦੱਸਿਆ ਪਹਿਲਾਂ ਇੱਕ ਡਾਲਰ ਜਨਰਲ ਸਟੋਰ ਦੀ ਹੋਈ ਸੀ। ਲੱਕਲੀ ਉਹ ਰਾਤ ਨੂੰ ਹੋਈ ਕਿਉਂਕਿ ਉੱਥੇ ਕੋਈ ਕੰਮ ਨਹੀਂ ਕਰਦਾ ਸੀ। ਪਰ ਇੱਥੇ ਓਕਲੈਂਡ ਦੇ ਵਿੱਚ ਫਾਇਰ ਡਿਪਾਰਟਮੈਂਟ ਦੇ ਮੁਤਾਬਕ ਉਹਨਾਂ ਨੇ ਕਿਹਾ ਵੀ ਇੱਕ ਵੇਅਰ ਹਾਊਸ ਦੀ ਛੱਤ ਕਲੈਪਸ ਹੋ ਗਈ ਤੇ ਉੱਥੇ ਇੱਕ ਜਾਣੇ ਦੀ ਜਿਹੜੀ ਮੌਤ ਹੋ ਗਈ ਜੋ ਕੰਮ ਕਰ ਰਿਹਾ ਸੀਗਾ। ਤੇ ਇਸ ਤੋਂ ਅੱਗੇ ਜਾਂਦੇ ਹੋਈਏ ਫਲੈਸ਼ ਫਲੱਡ ਐਮਰਜੈਂਸੀ ਇਸ਼ੂ ਕੀਤੀ ਗਈ ਟੋਲੈਰੀ ਕਾਉਂਟੀ ਦੇ ਵਿੱਚ। ਕਹਿੰਦੇ 1.5 ਤੋਂ ਲੈ ਕੇ 3 ਇੰਚ ਤੱਕ ਰੇਨ ਜਿਹੜੀ ਮੀਂਹ ਆ ਉੱਥੇ ਆਲਰੇਡੀ ਪੈ ਚੁੱਕਾ ਹੈਗਾ ਆ। ਫਲੈਸ਼ ਫਲੱਡ ਵਾਰਨਿੰਗ ਸੈਂਟਾ ਕਰੂਜ਼ ਕਾਉਂਟੀ 'ਚ ਦੱਸਿਆ ਜਿਹੜਾ ਸੈਨ ਲੋਰੈਂਜ਼ੋ ਰਿਵਰ ਆ ਉਹ 12 ਫੁੱਟ 8 ਘੰਟਿਆਂ 'ਚ ਉੱਪਰ ਚੜ ਗਿਆ। ਤੁਸੀਂ ਦੇਖ ਲਓ ਵੀ 12 ਫੁੱਟ ਉਹਦਾ 8 ਘੰਟਿਆਂ ਦੇ ਵਿੱਚ ਫਲੋ ਵੱਧ ਗਿਆ ਹੈਗਾ। ਇਹ ਨੈਸ਼ਨਲ ਵੈਦਰ ਸਰਵਿਸ ਨੇ ਜੋ ਸੈਨ ਫਰਾਂਸਿਸਕੋ 'ਚ ਆਫਿਸ ਆ ਉਹਨਾਂ ਨੇ ਦੱਸਿਆ ਹੈਗਾ ਆ। ਮੋਨਰੇ ਕਾਉਂਟੀ ਦੇ ਵਿੱਚ 40,000 ਘਰ ਤੇ ਬਿਜ਼ਨਸ ਉਹ ਪੂਰੀ ਤਰ੍ਹਾਂ ਇਹਦੇ ਅੰਡਰ ਹੈਗੇ ਆ। ਸੈਨ ਲੂਇਸ ਓਬਿਸਪੋ ਕਾਉਂਟੀ 'ਚ ਆਪਾਂ ਦੱਸੇ ਚੁੱਕੇ ਆ। ਫ੍ਰਿਜ਼ਨੋ ਕਾਉਂਟੀ ਦੇ ਰੈਜ਼ੀਡੈਂਟਸ ਜਿਹੜੇ ਈਸਟਰਨ ਪੋਰਸ਼ਨ 'ਚ ਆ ਜ਼ਰੂਰ ਜੇ ਉੱਧਰ ਕੋਈ ਰਹਿੰਦੇ ਹੋਏ ਦੱਸਿਓ ਜ਼ਰੂਰ। ਉਹਨਾਂ ਨੂੰ ਇਹ ਕਿਹਾ ਗਿਆ ਵੀ ਆਪਣੇ ਜੋ ਸਮਾਨ ਆ ਉਹਨਾਂ ਨੂੰ ਇਕੱਠੇ ਕਰ ਲਓ ਜਿੰਨਾ ਵੀ ਲਿਜਾ ਸਕਦੇ ਆ ਤੇ ਇਵੈਕੂਏਸ਼ਨ ਆਰਡਰ ਉਹਨਾਂ ਨੇ ਸ਼ੈਰਿਫ ਡਿਪਾਰਟਮੈਂਟ ਨੇ ਜਾਰੀ ਕੀਤੇ। ਉਹ ਦੱਸੂਗੇ ਕਿਸ ਟਾਈਮ ਦੇ ਉੱਤੇ ਜਿਹੜਾ ਆ ਵੀ ਤੁਹਾਨੂੰ ਉੱਥੋਂ ਜਾਣਾ ਪੈਣਾ ਹੈਗਾ। ਇਹ ਫੇਸਬੁੱਕ ਦੇ ਉੱਤੇ ਜੋ ਉੱਥੇ ਦੀ ਸ਼ੈਰਿਫ ਡਿਪਾਰਟਮੈਂਟ ਆ ਉਹਨਾਂ ਨੇ ਦੱਸਿਆ। ਮਡੇਰਾ ਕਾਉਂਟੀ ਦੇ ਵਿੱਚ 160 ਦੇ ਕਰੀਬ ਜਿਹੜੀਆਂ ਸਟਰਕਚਰਸ ਆ ਜਿਹਦੇ ਵਿੱਚ ਬਾਸ ਲੇਕ ਮੋਬਲ ਹੋਮ ਪਾਰਕ ਆ, ਵਾਈਲਡਵੁੱਡ ਮੋਬਲ ਹੋਮ ਪਾਰਕ ਆ, ਉੱਥੇ ਇਵੈਕੂਏਸ਼ਨ ਵਾਰਨਿੰਗ ਦਿੱਤੀ ਹੋਈ ਆ। ਕਹਿੰਦੇ ਵੀ ਪੋਟੈਂਸ਼ੀਅਲ ਫਲੱਡਿੰਗ ਆ ਸਕਦੀ ਹੈ ਜੀ। ਹਰਜੋਤ ਸਿੰਘ ਜੀ ਆਪਣੇ ਨਾਲ ਸਲੀਨਸ ਤੋਂ ਮਨਿੰਦਰ ਜੀ ਜੁੜੇ ਉੱਥੇ ਦੇ ਰੋਡਸ ਨੂੰ ਲੈ ਕੇ ਕੁਝ ਜਾਣਕਾਰੀ ਆਪਣੇ ਨਾਲ ਸਾਂਝੀ ਕਰਨਗੇ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਮੈਂ ਸੈਲੀਨਾਸ ਤੋਂ ਹੁਣੀ ਨਿਕਲੇ ਆਈ ਹਾਂ ਸਾਊਥ ਬਾਉਂਡ ਨੂੰ, ਤਾਂ ਨਾਰਥ ਬਾਉਂਡ ਹੁਣੀ ਇਹਨਾਂ ਨੇ ਫਲੱਡ ਦੇ ਕਰਕੇ ਹੁਣੀ ਬੰਦ ਕਰ ਦਿੱਤਾ ਆ। ਕਿਹੜੇ ਵਾਲਾ ਫ੍ਰੀਵੇ? ਹਾਂ ਬਿਲਕੁਲ 1 ਹਾਈਵੇ ਉੱਥੇ 101 ਹੈ ਨਾ 152 ਹਾਂਜੀ 101 ਨਹੀਂ 101 ਠੀਕ ਹੈ ਜੀ। ਹਾਂਜੀ ਤਾਂ ਫਲੱਡ ਦੇ ਕਰਕੇ ਨਾਰਥ ਬਾਉਂਡ ਤਾਂ ਹੁਣੀ ਇਹਨਾਂ ਨੇ ਸ਼ਟ ਡਾਊਨ ਕਰਤਾ ਆ। ਲੇਕਿਨ ਜਿਹੜਾ ਫਲੱਡ ਦਾ ਪਾਣੀ ਆ ਹੁਣ ਸਾਊਥ ਦੇ ਰੋਡ ਦੇ ਉੱਤੇ ਵੀ ਆ ਰਿਹਾ ਹੌਲੀ ਹੌਲੀ। ਇੱਕ ਲਾਈਨ ਉਹ ਬੰਦ ਆ ਤਾਂ ਇੱਕ ਲਾਈਨ ਹੁਣ ਖੁੱਲੀ ਹੋਈ ਆ ਲੇਕਿਨ ਉਹ ਵੀ ਲੱਥੇ ਤੱਕ ਉਮੀਦ ਆ ਥੋੜੀ ਦੇਰ ਤੱਕ ਉਹ ਵੀ ਬੰਦ ਹੋ ਜਾਊਗੀ। ਜੀ ਥੈਂਕ ਯੂ ਸੋ ਬਿਲਕੁਲ ਖਾਸ ਕਰਕੇ ਸਲੀਨਸ ਇਹ ਏਰੀਆ ਆ ਸਰੋਤਿਆਂ ਨੂੰ ਦੱਸ ਦਈਏ ਜਿੱਥੇ ਸਭ ਤੋਂ ਵੱਧ ਸਬਜ਼ੀਆਂ ਹੁੰਦੀਆਂ ਪੂਰੇ ਕੈਨੇਡਾ ਅਮਰੀਕਾ ਨੂੰ ਜਾਂਦੀਆਂ ਆ। ਸੋ ਇਹਦੇ ਟਰੱਕਰ ਆਪਣੇ ਭਰਾ ਬਹੁਤ ਜਾਂਦੇ ਆ, ਧਿਆਨ ਰੱਖਿਓ। ਮੈਰੀਪੋਸਾ ਕਾਉਂਟੀ ਦੇ ਵਿੱਚ ਗਰੀਲੇ ਹਿੱਲ, ਐਲਪੋਰਟਰ, ਵੀਅਰ ਕ੍ਰੇਕ, ਕੈਬਨਸ, ਓਕ, ਫਾਇਰ ਬਰਨ, ਸਕਾਰ ਇਹ ਸਾਰਾ ਏਰੀਆ। ਮਰਸਡ ਕਾਉਂਟੀ ਦੇ ਵਿੱਚ ਜੋ ਲੀ ਗ੍ਰੈਂਡ ਤੇ ਪਲਾਨਾਡਾ ਏਰੀਆ ਆ ਉੱਥੇ ਇਵੈਕੂਏਸ਼ਨ ਕੀਤੀ ਗਈ ਆ। ਸੈਂਟਾ ਕਰੂਜ਼ 'ਚ ਹੁਣੇ ਭਾਜੀ ਦੱਸ ਕੇ ਗਏ ਸੀ ਤੁਹਾਨੂੰ ਵੀ ਸੈਂਟਾ ਕਰੂਜ਼ ਕਾਉਂਟੀ ਦੇ ਸਲੀਨਸ ਵਾਲਾ ਏਰੀਆ ਜਿਹੜਾ ਆ ਉੱਥੇ ਕਾਫੀ ਸਿਚੁਏਸ਼ਨ ਬੈਡ ਆ। ਟੋਲੈਰੀ ਕਾਉਂਟੀ ਦੇ ਵਿੱਚ ਕਿੰਗਸ ਰਿਵਰ ਜੋ ਹੈਗਾ ਫ੍ਰਿਜ਼ਨੋ ਕਾਉਂਟੀ ਦਾ ਉਸ ਏਰੀਏ ਦੇ ਵਿੱਚ ਜੋ ਰੈਜ਼ੀਡੈਂਟਸ ਆ ਉਹਨਾਂ ਨੂੰ ਕਿਹਾ ਵੀ ਪ੍ਰਿਪੇਅਰ ਹੋ ਜਾਂਦਾ ਬਸ। ਸੋ ਬਿਲਕੁਲ ਜੇ ਕਿਸੇ ਦੇ ਕੋਲ ਇਦਾਂ ਹੀ ਹੋਰ ਅਪਡੇਟ ਜਿਹੜੀ ਉਹ ਹੈ ਤਾਂ ਉਹ ਜ਼ਰੂਰ ਕਾਲ ਕਰਕੇ ਜਿਹੜਾ ਉਹ ਦੱਸੋ। ਸੋ ਜਿਹੜੇ ਪਬਲਿਕ ਜਿਹੜੀ ਉਹ ਇਸ ਟਾਈਮ ਦੱਸ ਸਕਦੀ ਆ। ਹੋ ਸਕਦਾ ਵੀ ਪ੍ਰੋਗਰਾਮ ਚੱਲਦੇ ਚੱਲਦੇ ਜਿੱਦਾਂ ਹਰਜੋਤ ਜੀ ਨੇ ਪਹਿਲਾਂ ਵੀ ਦੱਸਿਆ ਵੀ ਤੁਹਾਨੂੰ ਜਿਹੜੀਆਂ ਅਨਾਊਂਸਮੈਂਟਸ ਆ ਐਮਰਜੈਂਸੀਜ਼ ਆ ਉਹ ਅਨਾਊਂਸਮੈਂਟਸ ਜਿਹੜੀਆਂ ਆ ਚੱਲ ਸਕਦੀਆਂ ਆ। ਸੋ ਉਹ ਬਿਲਕੁਲ ਜਿਹੜੀ FCC ਦੇ ਉਹ ਰੂਲ ਆ ਵੀ ਨੈਸ਼ਨਲ ਵੈਦਰ ਸਰਵਿਸ ਜਾਂ ਕੋਈ ਵੀ ਇੱਦਾਂ ਦੀ ਐਮਰਜੈਂਸੀ ਹੋਵੇ ਤਾਂ ਉਸ ਨੂੰ ਸਭ ਤੋਂ ਪਹਿਲਾਂ ਤਰਜੀਹ ਹੁੰਦੀ ਆ ਤਾਂ ਜੋ ਸਾਰਿਆਂ ਨੂੰ ਉਸੇ ਵੇਲੇ ਪਤਾ ਲੱਗ ਜਾਵੇ। ਬਿਲਕੁਲ ਉਹ ਆਟੋਮੈਟਿਕ ਹੁੰਦੀਆਂ ਕਿਉਂਕਿ ਜਿਹੜੇ ਰੇਡੀਓ ਸਟੇਸ਼ਨਸ ਆ ਨਾ ਉਹਨਾਂ ਦਾ ਮੇਨ ਮਕਸਦ ਇਹ ਆ ਵੀ ਕਿਤੇ ਨੈਚੁਰਲ ਡਿਜ਼ਾਸਟਰ ਆਉਂਦਾ ਜਾਂ ਕੁਝ ਵੀ ਰਾਈਟ ਵੇ ਜੋ ਫੈਡਰਲ ਕਮਿਊਨੀਕੇਸ਼ਨ ਹੈਗੀ ਆ
ਕਮਿਸ਼ਨ ਆ ਉਹਨਾਂ ਵੱਲੋਂ ਜੋ ਅਨਾਉਂਸਮੈਂਟ ਹੁੰਦੀਆਂ ਉਹ ਰਾਈਟ ਵੇ ਰਿਲੇ ਕੀਤੀਆਂ ਜਾ ਸਕਣ। ਸੋ ਕੈਲੀਫੋਰਨੀਆ ਦੀਆਂ 58 ਕਾਉਂਟੀਜ਼ ਹੈਗੀਆਂ, ਜਿਨ੍ਹਾਂ ਦੇ ਵਿੱਚੋਂ 34 ਕਾਉਂਟੀਜ਼ ਆਲਰੇਡੀ ਉਹਨਾਂ ਨੂੰ ਸਟੇਟ ਆਫ ਐਮਰਜੈਂਸੀ ਇਸ਼ੂ ਕੀਤੀ ਹੋਈ ਆ ਕੈਲੀਫੋਰਨੀਆ ਦੇ ਗਵਰਨਰ ਵੱਲੋਂ। ਸੋ ਇਹ ਐਟਮੋਸਫੇਅਰਿਕ ਜਿਹੜਾ ਰਿਵਰ ਆ, ਕਈ ਜਗ੍ਹਾ ਤਾਂ ਇੰਨੀ ਤਬਾਹੀ ਆ, ਕਹਿੰਦੇ ਵੀ ਪਿਛਲੇ 24 ਘੰਟਿਆਂ 'ਚ 10 ਇੰਚ ਤੱਕ ਵੀ ਜਿਹੜਾ ਮੀਂਹ ਆ ਉਹ ਪਿਆ ਹੈਗਾ ਆ, ਜਿੱਥੇ ਪਹਾੜੀਆਂ ਵਾਲਾ ਏਰੀਆ ਆ, ਖਾਸ ਕਰਕੇ ਜੋ ਨਵਾਡਾ ਤੇ ਕੈਲੀਫੋਰਨੀਆ ਦਾ ਬਾਰਡਰ ਹੈਗਾ ਆ। ਉਧਰ ਸਨੋ ਵੀ ਬਹੁਤ ਪਈ ਸੀ, ਜਿਸ ਤਰ੍ਹਾਂ ਤੁਸੀਂ ਪਹਿਲਾਂ ਦੱਸਿਆ ਹੀ ਆ ਕਿ ਈਸਟਰਨ ਸਿਆਰਾ ਐਵਲੈਂਚ ਸੈਂਟਰ ਵੱਲੋਂ ਐਵਲੈਂਚ ਜੋ ਆ ਵਾਰਨਿੰਗ ਇਸ਼ੂ ਕੀਤੀ ਗਈ ਹੈਗੀ ਆ। ਸੋ ਬਿਲਕੁਲ ਦੇਖੋ ਜੀ, ਧਿਆਨ ਜਿਹੜਾ ਉਹ ਤੁਸੀਂ ਰੱਖੋ, ਜਿੱਦਾਂ ਆਪਾਂ ਤੁਹਾਨੂੰ ਵਾਰ-ਵਾਰ ਦੱਸ ਰਹੇ ਹਾਂ ਵੀ ਐਮਰਜੈਂਸੀ ਦੇ ਲਈ ਤੁਹਾਨੂੰ ਰੈਡੀ ਰਹਿਣਾ ਚਾਹੀਦਾ ਹੈ। ਜੇ ਇਵੈਕੂਏਸ਼ਨ ਦੇ ਆਦੇਸ਼ ਆਉਂਦੇ ਨੇ ਤਾਂ ਤੁਸੀਂ ਜਿਹੜਾ ਉਹ ਨਿਕਲੋ। ਸੈਂਟਰਲ ਕੈਲੀਫੋਰਨੀਆ, ਨਰਦਰਨ ਕੈਲੀਫੋਰਨੀਆ, ਸਦਰਨ ਕੈਲੀਫੋਰਨੀਆ, ਸਾਰੇ ਪਾਸੇ ਇਸ ਟਾਈਮ ਹੋ ਰਿਹਾ ਆ। ਸਨੋ ਮੈਲਟ ਵੈਲੀ ਦੇ ਵਿੱਚ ਬਹੁਤ ਤੇਜ਼ੀ ਦੇ ਨਾਲ ਕਹਿੰਦੇ ਫੁੱਟ ਹਿਲਸ ਦੇ ਵਿੱਚ ਹੋ ਰਹੀ ਆ। ਇਸ ਟਾਈਮ ਲੋਕ ਆਪਣੇ ਘਰ ਦੇ ਬਾਹਰੋਂ, ਜਿਹੜੇ ਖਾਸ ਕਰਕੇ ਪਹਾੜੀ ਜਾਂ ਉਹਨਾਂ ਇਲਾਕਿਆਂ ਦੇ ਵਿੱਚ ਰਹਿ ਰਹੇ ਆ, ਉਹ ਕਹਿੰਦੇ ਵੀ ਘਰ ਦੇ ਵਿੱਚੋਂ ਦੀ ਇੱਕ ਹਿਸਾਬ ਦੇ ਨਾਲ ਪ੍ਰਾਪਰਟੀ ਦੇ ਵਿੱਚੋਂ ਕਰੀਕਾਂ ਬਣ ਰਹੀਆਂ, ਚੋਆਂ ਵਾਂਗੂ ਪਾਣੀ ਜਿਹੜਾ ਆ ਉਹ ਪਿਘਲ ਕੇ ਜਿਹੜਾ ਸਨੋ ਦਾ ਤੇ ਇੰਨਾ ਮੀਂਹ ਜਿਹੜਾ ਪੈ ਰਿਹਾ ਉਸ ਦਾ ਉਹਦੇ ਨਾਲ ਚੱਲ ਰਿਹਾ ਹੈਗਾ। ਸੋ ਸਥਿਤੀ ਇਸ ਟਾਈਮ ਬਹੁਤ ਜ਼ਿਆਦਾ ਗੰਭੀਰ ਕਈ ਇਲਾਕਿਆਂ ਦੇ ਵਿੱਚ ਬਣੀ ਪਈ ਹੈਗੀ ਆ। ਕਈ ਵਾਰੀ ਆਪਾਂ ਫਲੈਟ ਏਰੀਆਜ਼ ਦੇ ਵਿੱਚ ਇੰਨੀ ਪ੍ਰਵਾਹ ਸ਼ਾਇਦ ਨਹੀਂ ਕਰਦੇ, ਪਰ ਉਹਨਾਂ ਲੋਕਾਂ ਦੇ ਲਈ ਕਾਫੀ ਜਿਹੜਾ ਇਸ ਟਾਈਮ ਮੁਸ਼ਕਿਲ ਦਾ ਸਮਾਂ ਚੱਲ ਰਿਹਾ ਆ, ਜਿੱਥੇ ਲੈਂਡਸਲਾਈਡ, ਮਡ ਸਲਾਈਡ, ਐਵਲਾਂਚ ਜਾਂ ਜਿਹੜਾ ਆਉਣ ਜਾਣਾ ਬਿਲਕੁਲ ਹੀ ਔਖਾ ਜਿਹੜਾ ਉਹ ਹੋ ਜਾਂਦਾ ਹੈਗਾ। ਸੋ ਆਪਣੇ ਆਂਢੀਆਂ ਗੁਆਂਢੀਆਂ ਦਾ ਵੀ ਹਾਲ ਚਾਲ ਪੁੱਛੋ ਵੀ ਠੀਕ ਆ, ਕਿਸੇ ਨੂੰ ਕਿਸੇ ਚੀਜ਼ ਦੀ ਜਿਹੜੀ ਉਹ ਜ਼ਰੂਰਤ ਤਾਂ ਨਹੀਂ। ਜੇ ਬਿਜਲੀ ਅਜੇ ਨਹੀਂ ਗਈ ਹੈਗੀ ਤਾਂ ਮੇਕ ਸ਼ੋਰ ਕਰੋ ਵੀ ਤੁਹਾਡੀਆਂ ਜਿਹੜੀਆਂ ਐਮਰਜੈਂਸੀ ਥਿੰਗਸ ਆ ਉਹ ਪੂਰੀ ਤਰ੍ਹਾਂ ਚਾਰਜ ਆ, ਉਹਨਾਂ ਨੂੰ ਚਾਰਜ ਅਪ ਕਰਕੇ ਜਿਹੜਾ ਉਹ ਤੁਸੀਂ ਰੱਖੋ। ਤੇ ਜਿਹੜਾ ਫੂਡ ਵਗੈਰਾ ਆ ਉਹਦੀ ਜਿਹੜੀ ਪ੍ਰੈਪਰੇਸ਼ਨ ਉਸ ਹਿਸਾਬ ਦੇ ਨਾਲ ਰੱਖੋ ਵੀ ਜੇ ਬਿਜਲੀ ਚਲੀ ਵੀ ਜਾਵੇ ਤਾਂ ਬਜ਼ੁਰਗਾਂ ਨੂੰ, ਨਿਆਣਿਆਂ ਨੂੰ ਤੇ ਆਪ ਕੀ ਜਿਹੜਾ ਆ ਉਹ ਤੁਸੀਂ ਖਾਣਾ ਪੀਣਾ ਹੈਗਾ ਆ। ਸੋ ਠੰਡ ਵੀ ਹੈਗੀ ਆ, ਇੰਨੀ ਜ਼ਿਆਦਾ ਤਾਂ ਨਹੀਂ ਆ, ਪਰ ਫਿਰ ਵੀ ਜਿਹੜੇ ਜਦੋਂ ਗਿੱਲਾ ਹੋ ਜਾਂਦਾ ਤੇ ਬੰਦਾ ਠੰਡ ਦੇ ਵਿੱਚ ਹੁੰਦਾ ਤੇ ਬੜੀ ਮੁਸ਼ਕਿਲ ਇਸ ਦੇ ਵਿੱਚ ਹੁੰਦੀ ਹੈ। ਘਰ ਦੀ ਚਾਰ ਦੀਵਾਰੀ ਦੇ ਆਲੇ ਦੁਆਲੇ ਘੁੰਮ ਫਿਰ ਕੇ ਦੇਖੋ ਵੀ ਕਿਤੇ ਕੋਈ ਪਾਣੀ ਤਾਂ ਨਹੀਂ ਖੜਾ ਹੋ ਰਿਹਾ, ਫਾਊਂਡੇਸ਼ਨ ਇਸ਼ੂਜ਼ ਨਾ ਆ ਜਾਣ ਬਾਅਦ 'ਚ। ਇੱਦਾਂ ਦੀਆਂ ਚੀਜ਼ਾਂ ਦਾ ਜਿਹੜਾ ਹੁਣ ਤੁਸੀਂ ਜਿਹੜਾ ਸਤਰਕ ਰਹਿ ਕੇ ਜਿਹੜਾ ਆ ਉਹ ਤੁਸੀਂ ਜ਼ਰੂਰ ਦੇਖੋ। ਸੋ ਨਾਲ ਦੀ ਨਾਲ ਆਪਾਂ ਅਪਡੇਟ ਕਰੀ ਜਾਂਦੇ ਹਾਂ। ਹੋਰ ਵੀ ਜੇ ਕੋਈ ਸਰੋਤੇ ਨੇ ਆਪਣੇ ਏਰੀਆ ਦਾ ਦੱਸਣਾ ਹੋਇਆ ਜ਼ਰੂਰ ਦੱਸ ਦਿਓ। ਕੈਲੀਫੋਰਨੀਆ ਦੇ ਜੋ ਨੌਰਕਲ ਏਰੀਆ ਆ ਸੈਕਰਾਮੈਂਟੋ ਵਾਲਾ, ਉੱਥੇ ਕਹਿੰਦੇ ਵੀ ਹਜ਼ਾਰਾਂ ਦੀ ਗਿਣਤੀ 'ਚ ਲੋਕ ਇਸ ਟਾਈਮ ਬਿਨਾਂ ਬਿਜਲੀ ਤੋਂ ਆ। ਹਾਈਵੇ 50 ਕਲੋਜ਼ਡ ਆ। KCRA 3 ਜੋ ਲੋਕਲ ਟੀਵੀ ਚੈਨਲ ਆ, ਉਹਨਾਂ ਨੇ ਹੁਣੇ ਜਿਹੜਾ ਆ ਅਨਾਉਂਸਮੈਂਟ ਕੀਤੀ ਆ 50 ਕਲੋਜ਼ ਆ ਤੇ ਟ੍ਰੈਫਿਕ ਉੱਥੇ ਬਹੁਤ ਜ਼ਿਆਦਾ ਹੋਇਆ। ਆਪਾਂ ਬਾਰ-ਬਾਰ ਕਹਿ ਰਹੇ ਆ ਵੀ ਜੇ ਨਹੀਂ ਜ਼ਰੂਰਤ ਤਾਂ ਅੱਜ ਕੋਸ਼ਿਸ਼ ਕਰੋ ਘਰੋਂ ਨਿਕਲੋ ਨਾ, ਕਿਉਂਕਿ ਇੱਕ ਨਹੀਂ ਬਹੁਤ ਸਾਰਾ ਏਰੀਆ। ਸਟੈਨਿਸਲਸ ਕਾਉਂਟੀ ਦੇ ਜੋ ਆਫਿਸ ਆਫ ਐਮਰਜੈਂਸੀ ਸਰਵਿਸਿਜ਼ ਆ, ਉਹਨਾਂ ਨੇ ਜੋ ਮੋਡੈਸਟੋ ਦਾ ਏਰੀਆ ਹੈਗਾ, ਈਸਟ ਆਫ ਸਾਊਥ 9 ਸਟਰੀਟ ਤੇ ਵੈਸਟ ਆਫ ਏਵਨ ਸਟਰੀਟ, ਰਿਵਰ ਰੋਡ, ਟੋਲਿਮਨੀ ਰਿਵਰ ਦਾ ਏਰੀਆ ਜੋ ਆ, ਉੱਥੇ ਇਵੈਕੂਏਸ਼ਨ ਆਰਡਰ ਕੀਤੀ ਹੈਗੀ ਆ। ਸਟੇਟ ਆਫ ਜਿਹੜੀ ਸਟੇਟ ਗਵਰਨਮੈਂਟ ਆ, ਉਹਨਾਂ ਨੇ ਜੋ ਨੈਸ਼ਨਲ ਗਾਰਡਸ ਆ, ਉਹਨਾਂ ਨੂੰ ਜਿੱਦਾਂ ਐਨ ਅਲਰਟ ਕੀਤਾ ਹੋਇਆ, ਕਿਸੇ ਟਾਈਮ ਵੀ ਜੋ ਬੁਲਾਇਆ ਜਾ ਸਕਦਾ ਆ। ਸੋ ਹਾਈਵੇ 50 ਅੱਜ ਸਵੇਰੇ 9:26 ਤੇ ਹੁਣ ਤੋਂ 10-11 ਮਿੰਟ ਪਹਿਲਾਂ ਦੋਨਾਂ ਡਾਇਰੈਕਸ਼ਨਾਂ ਦੇ ਵਿੱਚ ਟਵਿਨ ਬ੍ਰਿਜ ਤੇ ਮੇਅਰਸ ਦੇ ਲਾਗੇ ਬੰਦ ਕਰ ਦਿੱਤਾ ਗਿਆ ਆ। ਤੇ ਕਹਿੰਦੇ ਐਵਲਾਂਚ ਦੇ ਵੀ ਜੋ ਚਾਂਸ ਹੈਗੇ ਆ ਉਸ ਏਰੀਆ ਦੇ ਵਿੱਚ। ਸੋ ਪਲੀਜ਼ ਸਾਰੇ ਜਣੇ ਇਹ ਧਿਆਨ ਰੱਖੋ ਜੀ। ਤੇ ਹਰਜੋਤ ਸਿੰਘ ਜੀ, ਕੈਲੀਫੋਰਨੀਆ ਦੇ ਨੈਸ਼ਨਲ ਗਾਰਡ ਜਹਾਜ਼ ਦੇ ਜ਼ਰੀਏ, ਕਿਉਂਕਿ ਹੁਣ ਦੇਖੋ ਗਾਵਾਂ ਮੱਝਾਂ ਦਾ ਵੀ ਧਿਆਨ ਰੱਖਣਾ ਪੈਂਦਾ ਆ, ਉਹ ਉਤੋਂ ਹੇ ਦੇ ਜਿਹੜੇ ਸਟੈਕਸ ਆ ਉਹ ਸੁੱਟ ਰਹੇ ਆ ਏਅਰਪਲੇਨ ਦੇ ਜ਼ਰੀਏ, ਤਾਂ ਜੋ ਇਹਨਾਂ ਨੂੰ ਵੀ ਖਾਣ ਨੂੰ ਜਿਹੜਾ ਕੁਛ ਮਿਲੇ, ਕਿਉਂਕਿ ਸਨੋ ਇੰਨੀ ਜ਼ਿਆਦਾ ਪਈ ਆ, ਉਹਨਾਂ ਦੇ ਚਰਨ ਨੂੰ ਵੀ ਕੋਈ ਚੀਜ਼ ਨਹੀਂ ਰਹੀ। ਤੇ ਇਹ ਇਸੈਂਸ਼ੀਅਲ ਲਾਈਫ ਸਟਾਕ ਆ, ਕਿਉਂਕਿ ਇਵੈਂਚੁਅਲੀ ਲੋਕਾਂ ਨੇ ਦੁੱਧ ਵੀ ਪੀਣਾ ਤੇ ਚਲੋ ਖਾਂਦੇ ਵੀ ਆ ਇਹਨਾਂ ਨੂੰ, ਤੇ ਉਹਨਾਂ ਦਾ ਵੀ ਧਿਆਨ ਜਿਹੜਾ ਉਹ ਇਸ ਟਾਈਮ ਰੱਖਿਆ ਜਾ ਰਿਹਾ ਹੈ, ਕਿਉਂਕਿ ਜਿਹੜੇ ਕਿਸਾਨ ਆ ਆਪਣੀਆਂ ਇਹਨਾਂ ਗਾਵਾਂ ਤੱਕ ਪਹੁੰਚਣ 'ਚ ਹਾਲ ਦੀ ਘੜੀ ਨਾਕਾਮਯਾਬ ਹੋ ਰਹੇ ਨੇ ਵੈਦਰ ਦੇ ਕਰਕੇ। ਸੋ ਨੈਸ਼ਨਲ ਗਾਰਡ ਇਹ ਵੀ ਜਿਹੜੀਆਂ ਸੇਵਾਵਾਂ ਆ ਇਸ ਟਾਈਮ
ਨਿਭਾ ਜੀ। ਰਿਹਾ ਹੈਗਾ ਆ। ਕੈਲਟ੍ਰੈਨ ਦੇ ਹੈੱਡਕੁਆਰਟਰਸ ਤੋਂ ਇਹ ਖਬਰ ਆਈ ਆ ਵੀ ਕਦੇ ਵੀ ਜੋ ਫਲੱਡਡ ਰੋਡਵੇ ਆ ਉਹਦੇ ਵਿੱਚ ਡਰਾਈਵ ਨਾ ਕਰੋ। ਕਹਿੰਦੇ ਵੀ ਅੱਧੀਆਂ ਜੋ ਫਲੱਡ ਰਿਲੇਟਡ ਮੌਤਾਂ ਹੁੰਦੀਆਂ ਆ ਉਹ ਕਾਰਾਂ ਦੇ ਵਿੱਚ ਹੁੰਦੀਆਂ ਆ। ਜਾਂ ਤਾਂ ਕਾਰਾਂ ਵਾਸ਼ ਆਊਟ ਹੋ ਜਾਂਦੀਆਂ ਜਾਂ ਫਿਰ ਪਤਾ ਨਹੀਂ ਹੁੰਦਾ ਕਿੰਨੇ ਟੋਏ ਆ, ਉਹਦੇ ਨਾਲ ਡੈਮੇਜ ਹੋ ਜਾਂਦੀਆਂ ਹੈਗੀਆਂ। ਅੱਜ ਸਾਊਥ ਲੇਕ ਤਾਹੋ ਦੇ ਜਿੰਨੇ ਵੀ ਕਾਉਂਟੀ ਆਫਿਸਸ ਆ ਉਹਨਾਂ ਨੂੰ ਸ਼ਟ ਡਾਊਨ ਕਰ ਦਿੱਤਾ ਗਿਆ ਹੈਗਾ। ਸੋ ਜਿਸ ਤਰ੍ਹਾਂ ਹਜੇ ਸਕੂਲਸ ਵਗੈਰਾ ਦੀ ਕਿਸੇ ਦੀ ਖਬਰ ਨਹੀਂ ਆਈ, ਇਹ ਆਪਾਂ ਤੁਹਾਡੇ ਨਾਲ ਜ਼ਰੂਰ ਸਾਰਿਆਂ ਨਾਲ ਸਾਂਝੀ ਕਰ ਰਹੇ ਹਾਂ। ਐਲਡਰਾਡੋ ਹਿਲਸ ਦੇ ਵਿੱਚ 2700 ਦੇ ਕਰੀਬ ਕਸਟਮਰਸ ਇਸ ਟਾਈਮ ਬਿਨਾਂ ਬਿਜਲੀ ਤੋਂ ਹੈਗੇ ਆ। ਜੀ ਬਿਲਕੁਲ। ਸੋ ਇਹ ਜਿਹੜੀਆਂ ਲੇਟੈਸਟ ਅਪਡੇਟਸ ਜਿਹੜੀਆਂ ਉਹ ਚੱਲ ਰਹੀਆਂ। ਤੇ ਹਰਜੋਤ ਸਿੰਘ ਜੀ, ਆਪਾਂ ਇੱਕ ਇੱਥੇ ਬ੍ਰੇਕ ਲੈ ਲੈਣੀ ਹੈ। ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਆਪਾਂ ਜੁੜਾਂਗੇ। ਐਟਮੋਸਫੇਰਿਕ ਰਿਵਰ ਦੇ ਹੋਰ ਕੀ ਕੁਛ ਜਿਹੜਾ ਉਹ ਚੱਲ ਰਿਹਾ ਹੈ ਤੇ ਹੋਰ ਅਹਿਮ ਖਬਰਾਂ ਕੀ ਚੱਲ ਰਹੀਆਂ ਉਹਦੇ ਬਾਰੇ ਵੀ ਆਪਾਂ ਤੁਹਾਨੂੰ ਜਿਹੜੀਆਂ ਜਾਣਕਾਰੀਆਂ ਦੇਵਾਂਗੇ। ਤੇ ਬਾਕੀ ਜਿਹੜੇ ਵੀ ਸਾਡੇ ਸਰੋਤੇ ਸੁਣ ਦੇਖ ਰਹੇ ਆ, ਜਿਨ੍ਹਾਂ ਇਲਾਕਿਆਂ ਦੇ ਵਿੱਚ ਜੇ ਕੋਈ ਮੇਨ ਫਰੀਵੇ ਬੰਦ ਆ ਜਾਂ ਉੱਥੇ ਫਲੱਡਿੰਗ ਹੋਈ ਆ ਤੇ ਜਾਂ ਬਹੁਤ ਜ਼ਿਆਦਾ ਕਿਤੇ ਟ੍ਰੈਫਿਕ ਜੈਮ ਲੱਗਾ ਆ, ਤਾਂ ਉਹ ਵੀ ਤੁਸੀਂ ਜਿਹੜਾ ਉਹ ਸ਼ੇਅਰ ਕਰ ਦਿਓ ਤਾਂ ਜੋ ਲੋਕ ਉਧਰਲੇ ਪਾਸੇ ਨੂੰ ਨਾ ਜਾਣ। ਸੋ ਕਾਲ ਕਰਨ ਦੇ ਲਈ ਨੰਬਰ ਹੈ 408 272 5200 4082725200। ਮਿਲਦੇ ਹਾਂ ਤੇ ਆਪਾਂ ਇੱਕ ਹੁਣ ਬ੍ਰੇਕ ਤੇ ਜਾਂ ਤੁਸੀਂ ਪੰਜਾਬੀ ਰੇਡੀਓ USA ਦੀ ਫੇਸਬੁੱਕ ਤੇ YouTube ਤੇ, ਕਿਉਂਕਿ ਲਾਈਵ ਪ੍ਰੋਗਰਾਮ ਚੱਲਦਾ, ਉੱਥੇ ਵੀ ਕਮੈਂਟ ਪਾ ਸਕਦੇ ਹੋ ਜੀ।
You all right, mate? You better back up, man. ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਜੀ ਆਇਆਂ ਨੂੰ ਸਵਾਗਤ ਹੈ। ਸਰੋਤੇ ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਕੁਛ ਕੁ ਆਪਾਂ ਫਿਰ ਵੈਦਰ ਦੀ ਜੋ ਅਪਡੇਟ ਆਈ ਆ ਉਹ ਸਾਂਝੀ ਕਰੀਏ, ਉਸ ਤੋਂ ਬਾਅਦ ਫਿਰ ਆਪਾਂ ਜੋ ਨੈਸ਼ਨਲ ਜਾਂ ਹੋਰ ਨਿਊਜ਼ ਆ ਉਹ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਨੈਸ਼ਨਲ ਵੈਦਰ ਸਰਵਿਸ ਨੇ ਹੁਣ ਇਹ ਰਿਪੋਰਟ ਕੀਤਾ ਵੀ ਪਿਛਲੇ 24 ਘੰਟਿਆਂ 'ਚ ਜੋ ਬੈਨ ਲੋਮੈਂਡ ਏਰੀਆ ਆ ਸੈਂਤਾ ਕਰੂਜ਼ ਦਾ, ਉੱਥੇ 5 ਇੰਚ ਮੀਂਹ ਪਿਆ। ਕੈਨਫੀਲਡ ਮਰੀਨ ਕਾਉਂਟੀ 'ਚ 4.57 ਇੰਚ ਤੇ ਓਕਲੈਂਡ ਤੇ ਨੈਪਾ ਦੇ ਵਿੱਚ 2 ਇੰਚ ਤੱਕ ਮੀਂਹ ਪੈ ਚੁੱਕਾ ਹੈਗਾ। ਓਵਾਸ ਕ੍ਰੀਕ ਜੋ ਗਿਲਰਾਏ 101 ਦੇ ਲਾਗੇ ਆ, ਉਹ ਫਲੱਡਡ ਹੋ ਗਿਆ। ਸੋ ਹਾਈਵੇ 101 ਜੋ ਮੋਨੇ ਰੋਡ ਤੇ ਸਟੇਟ 25 ਦੇ ਲਾਗੇ ਆ, ਉਸ ਨੂੰ ਸ਼ਟ ਡਾਊਨ ਕਰ ਦਿੱਤਾ ਗਿਆ ਹੈ। ਕੁਛ ਮਿੰਟ ਪਹਿਲਾਂ ਦੀ ਜੋ ਖਬਰ ਆ ਰਹੀ ਆ, ਸੋ 101 ਦੇ ਉੱਤੇ ਸਲੀਨਸ ਲਾਗੇ ਵੀ ਸ਼ਟ ਡਾਊਨ ਆ ਤੇ ਹੁਣ ਉਰੇ ਵੀ ਜਿਹੜਾ ਆ ਗਿਲਰਾਏ ਦੇ ਲਾਗੇ ਆ ਉਹ ਵੀ ਸ਼ਟ ਡਾਊਨ ਕੀਤਾ। ਓਕਲੈਂਡ ਦੇ ਲਾਗੇ, ਇਹ ਮੈਂ ਵੇਰੀਏ ਦੇ ਦੱਸ ਰਿਹਾ, ਜੋ ਹਾਈਵੇ I-580 ਆ, ਉੱਥੇ ਤੁਹਾਨੂੰ ਦੱਸਿਆ ਸੀ ਵੀ ਇੱਕ ਸਿੰਕਲ ਹੋ ਗਿਆ ਤੇ ਉਹ ਦੋਨਾਂ ਸਾਈਡਾਂ ਨੂੰ ਬੰਦ ਆ। ਹਾਈਵੇ 12 ਨਾਰਥ ਵੇ ਦੇ ਵਿੱਚ ਸਟੋਨੀ ਪੁਆਇੰਟ ਰੋਡ ਤੇ ਹੋਰ ਜਿਹੜਾ ਸੈਂਤਾ ਰੋਜ਼ਾ ਵਾਲਾ ਏਰੀਆ ਉੱਥੇ ਸ਼ਟ ਡਾਊਨ ਕੀਤਾ ਗਿਆ ਹੈਗਾ। ਸਨੋਮਾ ਕਾਉਂਟੀ 'ਚ ਕੈਲਟਰਨ ਨੇ ਦੱਸਿਆ ਹਾਈਵੇ 1 ਮਰੀਨ ਤੇ ਸਨੋਮਾ ਕਾਉਂਟੀ ਲਾਈਨ ਜੋ ਸਕੂਲ ਸਟਰੀਟ ਦੇ ਲਾਗੇ ਆ ਉੱਥੇ ਸ਼ਟ ਡਾਊਨ ਆ। ਸੈਂਤਾ ਕਰੂਜ਼ ਕਾਉਂਟੀ ਦੇ ਵਿੱਚ ਸਟੇਟ ਰਾਊਟ 152 ਕਲੋਜ਼ ਕਰ ਦਿੱਤਾ ਗਿਆ ਆ, ਕ੍ਰੈਸਲੇ ਰੋਡ ਤੇ ਵਾਟਸਨਵਿਲ ਰੋਡ ਦੇ ਲਾਗੇ ਜੀ। ਤੇ ਸਾਰੇ ਜਾਣੇ ਇਹੀ ਦੱਸ ਰਹੇ ਆ ਜਿੰਨੀਆਂ ਵੀ ਕਾਉਂਟੀਜ਼ ਦੇ ਵਿੱਚ ਤੁਸੀਂ ਰਹਿ ਰਹੇ ਆ ਵੀ ਆਪੋ ਆਪਣੀ ਕਾਉਂਟੀ ਦੇ ਅਲਰਟਸ ਦੇ ਨਾਲ ਜਿਹੜਾ ਤੁਸੀਂ ਜੁੜੋ, ਤਾਂ ਜੋ ਤੁਹਾਨੂੰ ਜਿਹੜੀ ਵੀ ਕਿਤੇ ਕੋਈ ਜੇ ਕਿਤੇ ਕਲੋਜ਼ ਕਰਦੇ ਆ ਜਾਂ ਜਿੱਦਾਂ ਵੀ ਹੋ ਰਿਹਾ ਆ ਅਪਡੇਟਸ ਜਿਹੜੀਆਂ ਉਹ ਤੁਹਾਨੂੰ ਨਾਲ ਦੇ ਨਾਲ ਪਤਾ ਲੱਗੇ ਵੀ ਇਵੈਕੂਏਸ਼ਨ ਆ, ਫਲੱਡ ਵਾਰਨਿੰਗ ਆ, ਫਲੱਡ ਵਾਚ ਆ ਜਿਹੜਾ ਉਹ ਕਿੱਦਾਂ ਆ। ਨੈਸ਼ਨਲ ਵੈਦਰ ਸਰਵਿਸ ਨੇ ਸੈਂਟਰਲ ਵੈਲੀ ਦੇ ਲਈ ਜਿਹੜੀ ਇੱਕ ਵਿੰਡ ਐਡਵਾਈਜ਼ਰੀ ਜਾਰੀ ਕੀਤੀ ਸੀ, ਉਸ ਨੂੰ ਹੁਣ ਉਹਨਾਂ ਨੇ ਵਾਪਸ ਲੈ ਲਿਆ ਆ। ਉਹ ਕਹਿੰਦੇ ਵੀ ਆਲਦੋ 20 ਤੋਂ 30 ਮੀਲ ਦੀ ਰਫ਼ਤਾਰ ਦੇ ਨਾਲ ਹਵਾਵਾਂ ਅੱਜ ਦੁਪਹਿਰ ਨੂੰ ਚੱਲ ਸਕਦੀਆਂ ਆ, ਪਰ ਜਿੰਨੀ ਕੱਲ ਕਿਆਸ ਲਾਈਆਂ ਸੀਗੀਆਂ ਉਨੀ ਜਿਹੜੀ ਤੇਜ਼ ਹਵਾ ਜਿਹੜੀ ਉਹ 45 ਜਾਂ ਉਸ ਤੋਂ ਵੱਧ ਸਪੀਡ ਵਾਲੀ ਜਿਹੜੀ ਉਹ ਨਹੀਂ ਹੋਵੇਗੀ। ਸੋ ਇਹ ਇੱਕ ਚੀਜ਼ ਜਿਹੜੀ ਆਈ ਆ, ਪਰ ਮੀਂਹ ਲਗਾਤਾਰ ਪੈ ਰਿਹਾ ਹੈਗਾ ਆ ਤੇ ਜਿਹੜੇ 80 ਆ ਉੱਤੇ ਚੇਨਸ ਜਿਹੜੀਆਂ ਆ ਉਹ ਉਹਨਾਂ ਨੂੰ ਰੱਖਿਆ ਗਿਆ ਆ। ਕਈ ਥਾਵਾਂ ਦੇ ਉੱਤੇ ਕਲੋਜ਼ ਵੀ ਜਿਹੜਾ ਉਹ ਹੋ ਸਕਦਾ ਆ। ਸੋ ਉੱਥੇ ਦੇ ਲੋਕਲ ਰੋਡ ਕੰਡੀਸ਼ਨਸ ਦੇ
ਲਈ ਤੁਸੀਂ ਜਿਹੜਾ ਆ ਉਹ ਚੈੱਕ ਕਰਦੇ ਰਹੋ। ਉਹ ਤਾਂ ਆਪਾਂ ਰਿਕਮੈਂਡ ਕੋਈ ਵੀ ਨਹੀਂ ਕਰਦਾ ਵੀ ਹੁਣ ਤੁਸੀਂ ਟਰੈਵਲ ਜਿਹੜਾ ਉਹ ਕਰੋ, ਪਰ ਜੇ ਤੁਹਾਡਾ ਕੰਮ ਤੁਹਾਨੂੰ ਇਜਾਜ਼ਤ ਨਹੀਂ ਦਿੰਦਾ ਇਸ ਹਿਸਾਬ ਦੇ ਨਾਲ ਜਿਹੜਾ ਉਹ ਕਰਨ ਦੇ ਲਈ, ਫਿਰ ਉਹਦੇ ਵਿੱਚ ਇਹ ਆ ਵੀ ਤੁਸੀਂ ਵੀ ਜ਼ਰੂਰ ਇੱਕ ਹਿਸਾਬ ਦੇ ਨਾਲ ਦੇਖੋ ਫੈਸਲਾ ਤੁਸੀਂ ਲੈਣਾ ਵੀ ਜਾਨ ਪਹਿਲੋਂ ਇੰਪੋਰਟੈਂਟ ਆ ਕਿ ਇੱਦਾਂ ਦੀ ਜਿਹੜੀ ਚੀਜ਼ ਇੰਪੋਰਟੈਂਟ ਆ। ਉਹ ਦਬਾਅ ਤਾਂ ਜਿਹੜਾ ਤੁਹਾਨੂੰ ਉਹਦੇ 'ਤੇ ਕਈਆਂ ਨੇ ਪਾਉਂਦੇ ਰਹਿਣਾ, ਪਰ ਮੋਸਟ ਪ੍ਰੋਬਬਲੀ ਲੋਕ ਜਿਹੜੇ ਇਹੋ ਜਿਹੀਆਂ ਚੀਜ਼ਾਂ ਦੇ ਵੇਲੇ ਸਮਝ ਜਾਂਦੇ ਹੁੰਦੇ ਆ ਵੀ ਕੀ ਕੁਛ ਜਿਹੜਾ ਉਹ ਹੋ ਰਿਹਾ ਹੈਗਾ ਹੈ। ਸੋ ਇਹਦੀ ਜਿਹੜੀ ਮਾਰ ਆ ਜਿਹੜੀ ਹਰਜੋਤ ਸਿੰਘ ਜੀ ਪ੍ਰੈਜ਼ੈਂਟ ਦੇ ਵਿੱਚ ਤਾਂ ਜਿਹੜੀ ਲੋਕ ਇਹਨਾਂ ਨੇ ਕਈ ਦਿਨ ਝੱਲਣੀ ਆ। ਇਸ ਵਾਰ ਖੇਤੀਬਾੜੀ ਦੇ ਉੱਤੇ ਵੀ ਇਸ ਦਾ ਕਾਫੀ ਨੁਕਸਾਨ ਹੋਣ ਵਾਲਾ ਆ। ਇਹ ਦੂਸਰਾ ਸਟੋਰਮ ਅਜਿਹਾ ਆ ਜਿਹਦੇ ਵਿੱਚ evacuations ਜੋ ਪੈ ਰਹੀਆਂ ਆ। ਅਜੇ ਮਹੀਨਾ ਕੁ ਪਹਿਲਾਂ ਹੀ ਮਰਸੈਡ ਵਾਲੇ ਲੋਕਾਂ ਨੂੰ ਇਵੈਕੂਏਟ ਕੀਤਾ ਗਿਆ ਸੀ। ਹੋਰ ਕਈ ਇਲਾਕਿਆਂ ਦੇ ਵਿੱਚ ਇਵੈਕੂਏਸ਼ਨਸ ਹੋਈਆਂ ਸੀ, ਉਹਨਾਂ ਨੂੰ ਇੱਕ ਵਾਰੀ ਫੇਰ ਦੁਬਾਰਾ ਇਵੈਕੂਏਸ਼ਨ ਜਿਹੜੀ ਉਹ ਕਰਨੀ ਪੈ ਰਹੀ ਹੈਗੀ ਆ। ਸੋ ਇਹ ਕਦੋਂ ਕੁ ਤੱਕ ਇੱਦਾਂ ਜਿਹੜਾ ਉਹ ਚੱਲਦਾ ਰਹੂਗਾ, ਇਹ ਭਵਿੱਖ ਦੇ ਲਈ ਵੀ ਹੁਣ ਬੜੇ ਵੱਡੇ ਸਵਾਲ ਨੇ। ਤੇ ਚਲੋ ਹੁਣ ਦਾ ਇਹ ਕਰੀਏ ਲੰਘ ਜਾਵੇ ਸਾਰਾ ਕੁਛ, ਹੋਪਫੁਲੀ ਜਿਹੜਾ ਸੁੱਖੀ ਸਾਂਦੀ ਜਿਹੜਾ ਉਹ ਨਿਕਲ ਜਾਵੇ, ਠੀਕ ਠਾਕ ਜਿਹੜਾ ਹੋਵੇ, ਜਾਨੀ ਮਾਲੀ ਨੁਕਸਾਨ ਜਿਹੜਾ ਉਹ ਨਾ ਹੋਵੇ, ਪਰ ਫਿਰ ਵੀ ਤੁਹਾਨੂੰ ਰੈਡੀ ਜਿਹੜਾ ਉਹ ਰਹਿਣਾ ਚਾਹੀਦਾ ਹੈਗਾ ਆ। ਜੀ, ਅਗਲੀ ਖਬਰ ਵੱਲ ਚੱਲੀਏ। ਅਮਰੀਕਾ ਦੇ ਵਿੱਚ ਹੁਣ IT ਇੰਡਸਟਰੀ ਤੋਂ ਬਾਅਦ, ਟਰੱਕਿੰਗ ਇੰਡਸਟਰੀ ਤੋਂ ਬਾਅਦ ਹੁਣ ਬੈਂਕਾਂ ਨੇ ਵੀ ਫੇਲ ਹੋਣਾ ਸ਼ੁਰੂ ਕਰ ਦਿੱਤਾ ਆ। ਬੇ ਏਰੀਏ ਦੀ ਇੱਕ ਬਹੁਤ ਵੱਡੀ ਬੈਂਕ ਆ ਸਿਲੀਕਨ ਵੈਲੀ ਬੈਂਕ, ਉਸ ਨੂੰ ਰੈਗੂਲੇਟਰਸ ਨੇ ਅੱਜ ਸ਼ਟ ਡਾਊਨ ਕਰ ਦਿੱਤਾ ਹੈ। ਉਹਨਾਂ ਨੇ 60% ਸ਼ੇਅਰ ਲੂਜ਼ ਕੀਤੇ ਆ ਪਿਛਲੇ ਦਿਨਾਂ 'ਚ। ਇਹ ਇਦਾਂ ਦੀ ਬੈਂਕ ਆ ਰਾਜਕਨਵੀਰ ਜੀ, ਇਹਦੇ 'ਚ ਪੰਜਾਬੀਆਂ ਦੇ ਵੀ ਤੇ ਬਹੁਤ ਸਾਰੇ ਭਾਰਤੀਆਂ ਦੇ ਪੈਸੇ ਆ, ਖਾਸ ਕਰਕੇ ਜਿਹੜੇ IT ਇੰਡਸਟਰੀ 'ਚ ਕੰਮ ਕਰਦੇ ਆ, ਕਿਉਂਕਿ ਵੈਂਚਰ ਕੈਪੀਟਲਿਸਟ ਜੋ ਇਹਦੇ ਵਿੱਚ ਪੈਸੇ ਇਨਵੈਸਟ ਕਰਦੇ ਸੀ, ਜੋ ਨਵੀਆਂ ਕੰਪਨੀਆਂ ਸਟਾਰਟ ਕਰਦੇ, ਉਹਨਾਂ ਨੂੰ ਇਹ ਪੈਸੇ ਜਿਹੜੇ ਆ ਪ੍ਰੋਵਾਈਡ ਕਰਦੇ ਸੀ। ਇਹ ਸਰੋਤਿਆਂ ਨੂੰ ਦੱਸਦੇ ਜਾਈਏ ਵੀ ਜਿਹੜੀ ਕੋਈ ਵੀ ਬੈਂਕ ਆ ਅਮਰੀਕਾ ਦੇ ਵਿੱਚ, ਉਹ FDIC ਦੇ ਥਰੂ ਇੰਸ਼ੋਰਡ ਹੁੰਦੀ ਆ ਤੇ $2.5 ਲੱਖ ਤੱਕ ਤੁਹਾਡਾ ਜਿਹੜਾ ਮਨੀ ਆ ਉਹ ਇੰਸ਼ੋਰਡ ਹੁੰਦਾ। ਜੇ ਕੱਲ ਨੂੰ ਬੈਂਕ ਫੇਲ ਹੋ ਜਾਂਦੀ ਆ, $2.5 ਲੱਖ ਤੱਕ ਜੋ FDIC ਆ ਉਹ ਤੁਹਾਨੂੰ ਮਨੀ ਜਿਹੜਾ ਆ ਉਹ ਕਵਰ ਕਰੂਗਾ। ਸੋ ਜਿਨ੍ਹਾਂ ਦੇ ਕੋਲ ਜ਼ਿਆਦਾ ਪੈਸੇ ਆ, 2.5 ਲੱਖ ਤੋਂ ਜ਼ਿਆਦਾ, ਸੋ ਕੋਸ਼ਿਸ਼ ਕਰੋ ਵੀ ਹੋਰ ਬੈਂਕ ਦੇ ਵਿੱਚ ਅਕਾਊਂਟ ਹੋਵੇ, ਇੱਕੋ ਬੈਂਕ 'ਚ ਨਾ ਤੁਹਾਡੇ ਸਾਰੇ ਜਿਹੜੇ ਪੈਸੇ ਹੋਣ। ਸੋ ਇਹ ਕਾਫੀ ਵੱਡੀ ਬੈਂਕ ਸੀਗੀ। ਕਹਿੰਦੇ ਵੀ $209 ਬਿਲੀਅਨ ਦੇ ਇਹਦੇ ਟੋਟਲ ਐਸੈਟਸ ਆ, ਜਿਹਦੇ ਚੋਂ $175.4 ਬਿਲੀਅਨ ਡਿਪੋਜ਼ਿਟ ਆ। ਪਰ SVP ਸਿਲੀਕਨ ਵੈਲੀ ਬੈਂਕ ਫਾਈਨੈਂਸ਼ੀਅਲ ਗਰੁੱਪ ਜੋ ਆ, ਇਹਨਾਂ ਦੇ 60% ਸ਼ੇਅਰ ਜੋ ਆ ਉਹ ਡ੍ਰੌਪ ਹੋ ਗਏ ਸੀ ਤੇ ਉਸ ਤੋਂ ਬਾਅਦ ਜਿਹੜੀ ਆ ਇਹ ਹੁਣ ਬੈਂਕਰਪਸੀ ਵਾਲੇ ਕੰਮ ਹੋਇਆ ਸੀ। ਸੋ FDIC ਨੇ ਇਹਨਾਂ ਨੂੰ ਸ਼ਟ ਡਾਊਨ ਕਰ ਦਿੱਤਾ ਹੈਗਾ। ਜੀ ਬਿਲਕੁਲ। ਉਹ ਤਾਂ ਦੇਖੋ ਹਰਜੋਤ ਸਿੰਘ ਜੀ ਕਾਫੀ ਘੱਟ ਇੱਦਾਂ ਦੀਆਂ ਇੱਥੇ ਨਿਊਜ਼ ਆਉਂਦੀਆਂ ਆ, ਪਰ ਸਥਿਤੀ ਜਿਹੜੀ ਆ ਉਹ ਬਣ ਸਕਦੀ ਹੁੰਦੀ ਆ ਕਿਸੇ ਵੀ ਵੇਲੇ, ਕਿੱਦਾਂ ਵੀ ਜਿਹੜਾ ਉਹ ਚੱਲਦਾ ਆ। ਸੋ ਜਿਹੜੀ ਇਹ ਸਿਲੀਕਨ ਵੈਲੀ ਬੈਂਕ ਜਿਹੜਾ ਆ ਇੱਕ ਕ੍ਰਿਪਟੋ ਫੋਕਸਡ ਲੈਂਡਰ ਸਿਲਵਰ ਗੇਟ ਦੇ ਨਾਲ ਵੀ ਜਿਹੜੀ ਆ ਉਹ ਜੁੜੀ ਆ। ਉਹ ਆਪਣੀ ਕੰਪਨੀ ਜਿਹੜੀ ਉਹ ਸ਼ਟ ਡਾਊਨ ਕਰਦੇ ਇੱਧਰ ਬੈਂਕ ਦਾ ਵੀ ਨਾਲ ਹੀ ਭੱਠਾ ਜਿਹੜਾ ਇਸ ਦੇ ਵਿੱਚ ਬਹਿ ਗਿਆ ਹੈਗਾ ਆ। ਸੋ ਇਹ ਚੀਜ਼ ਜਿਹੜੀ ਇੱਥੇ ਵਾਪਰੀ ਹੈਗੀ ਆ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਆਲਦੋ ਕੈਲੀਫੋਰਨੀਆ ਦੇ ਵਿੱਚ ਵੱਡੀਆਂ ਕੰਪਨੀਆਂ ਨੇ, ਜਿੱਦਾਂ ਆਪਾਂ ਦੱਸਦੇ ਰਹੇ ਹਾਂ ਵੀ ਲੇਆਫਸ ਜਿਹੜੇ ਉਹ ਬਹੁਤ ਕੀਤੇ ਨੇ, ਪਰ ਕੈਲੀਫੋਰਨੀਆ ਦੇ ਵਿੱਚ ਜਨਵਰੀ ਮਹੀਨੇ ਦੇ ਵਿੱਚ ਐਡਾਂ ਫਿਰ ਵੀ ਜੌਬਸ ਜਿਹੜੀਆਂ ਆ ਉਹ ਫਿਰ ਵੀ ਐਡ ਹੋਈਆਂ ਆ। ਨਾਨ ਫਾਰਮ ਪੇਰੋਲ ਜਨਵਰੀ ਦੇ ਵਿੱਚ 96,700 ਜਿਹੜੇ ਸਟੇਟ ਵਾਈਡ ਆ ਉਹ EMPLOYE ਜਿਹੜੇ ਹੋਏ ਆ। ਅਨਇੰਪਲੋਇਮੈਂਟ ਰੇਟ ਆਬਵੀਅਸਲੀ ਜਿਹੜਾ ਉਹ ਵਧਿਆ 4.1 ਤੋਂ ਵੱਧ ਕੇ ਹੁਣ 4.2 ਦੇ ਉੱਤੇ ਹੋ ਗਿਆ। EDT ਦੇ ਡਿਪਾਰਟਮੈਂਟ ਨੇ ਰਿਪੋਰਟ ਕੀਤਾ ਸੀਗਾ। ਮਿਡ 2022 ਤੋਂ ਲੈ ਕੇ ਹੁਣ ਤੱਕ ਟੈਕ ਬਾਇਓਟੈਕ ਕੰਪਨੀਜ਼ ਨੇ 22,000 ਜੌਬਸ ਕੱਲੀਆਂ ਬੇ ਏਰੀਏ ਦੇ ਵਿੱਚੋਂ ਹੀ ਜਿਹੜੀਆਂ ਉਹ ਹਟਾ ਦਿੱਤੀਆਂ ਸੀਗੀਆਂ। ਸੋ ਹੁਣ ਇਹ ਵੀ ਜਿਹੜਾ ਹਰਜੋਤ ਸਿੰਘ ਜੀ ਜੌਬ ਡਾਟਾ ਕੈਲੀਫੋਰਨੀਆ ਦੇ ਲਈ ਜਿਹੜਾ ਉਹ ਆਇਆ ਆ, ਜੌਬਸ ਐਡ ਹੋਈਆਂ ਆ, ਪਰ ਨਾਲ ਦੇ ਨਾਲ ਅਨਇੰਪਲੋਇਮੈਂਟ ਰੇਟ ਪਹਿਲਾਂ ਦੇ ਨਾਲੋਂ ਮਾੜਾ ਹੋਇਆ ਆ। ਅਗਲੀ ਖਬਰ ਵੱਲ ਚੱਲੀਏ। ਜੋ US ਦਾ ਹਾਊਸ ਆ, ਉਹਨਾਂ ਨੇ ਯੂਨੈਨਿਮਸਲੀ ਵੋਟ ਪਾਈ ਆ ਡੀਕਲਾਸੀਫਾਈ ਕਰਨ ਨੂੰ ਜੋ ਇੰਟੈਲੀਜੈਂਸ ਸੀਗੀ ਕੋਵਿਡ ਪੈਂਡੇਮਿਕ ਦੇ ਸੰਬੰਧ ਦੇ ਵਿੱਚ ਵੀ ਕਿੱਥੋਂ ਇਹ ਪੈਦਾ ਹੋਈ ਆ। ਹੁਣ ਇਹ ਸਾਰਾ ਜਿਹੜਾ ਬਿੱਲ ਆ ਇਹ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਦੇ ਡੈਸਕ ਦੇ ਉੱਤੇ ਚੱਲ ਜਾਊਗਾ। ਸੋ ਉਹ ਦੇਖਦੇ ਆ ਵੀ ਇਹਦੇ ਤੇ ਸਾਈਨ ਕਰਦੇ ਆ ਜਾਂ ਕੀ ਕਰਦੇ ਆ। ਪਰ ਯੂਨੈਨਿਮਸਲੀ
ਹਾਊਸ ਨੇ ਵੋਟ ਪਾਈ ਆ, ਕਿਉਂਕਿ એનર્ਜੀ ਡਿਪਾਰਟਮੈਂਟ ਨੇ ਕਨਕਲੂਡ ਕੀਤਾ ਸੀ ਤੇ ਕੁਝ ਥੋੜਾ ਕੌਨਫੀਡੈਂਸ ਹੈਗਾ, ਲੋ ਕੌਨਫੀਡੈਂਸ ਆ ਵੀ ਜੋ ਵਾਇਰਸ ਆ ਉਹ ਚਾਈਨਾ ਦੀ ਵੁਹਾਨ ਇੰਸਟੀਚਿਊਟ ਆਫ ਵਾਇਰੋਲੋਜੀ ਜੋ ਲੈਬ ਆ, ਜਿਹਨੂੰ US ਗਵਰਨਮੈਂਟ ਨੇ ਵੀ ਫੰਡ ਕੀਤਾ ਸੀ, ਜਿਹੜੇ ਡਾਕਟਰ ਫੌਸ਼ੀ ਆ ਉਹਨਾਂ ਦੇ ਅੰਡਰ, ਸੋ ਉੱਥੋਂ ਪੈਦਾ ਹੋਈ ਆ। ਸੋ ਹੁਣ ਦੇਖਦੇ ਆ ਵੀ ਇਹ ਪਬਲਿਕ ਨੂੰ ਜਦੋਂ ਪ੍ਰੈਜ਼ੀਡੈਂਟ ਬਾਈਡਨ ਹੁਣੀ ਸਾਈਨ ਕਰਦੇ ਆ ਉਹ ਤੋਂ ਬਾਅਦ ਕਿੰਨਾ ਕੁ ਜਿਹੜੇ ਪਬਲਿਕ ਨੂੰ ਅਵੇਲੇਬਲ ਹੋਊਗੀ। ਇਹ ਵੀ ਦੱਸਦੇ ਜਾਈਏ ਜੋ US ਦੀ એનર્ਜੀ ਡਿਪਾਰਟਮੈਂਟ ਹੈ, ਇਹ 18 ਏਜੰਸੀਆਂ ਦੇ ਵਿੱਚੋਂ US ਦੀਆਂ ਜੋ ਇੰਟੈਲੀਜੈਂਸ ਕਮਿਊਨਿਟੀ ਦੀਆਂ ਉਹਨਾਂ ਚੋਂ ਇੱਕ ਏਜੰਸੀ ਇਹ ਹੈਗੀ ਹੈ। ਜੀ ਜੀ ਬਿਲਕੁਲ। FBI ਨੇ ਵੀ ਇਦਾਂ ਜਿਹੜਾ ਉਹ ਆਖਿਆ ਸੀ, 7 ਜਿੱਦਾਂ ਆਪਾਂ ਪਹਿਲਾਂ ਵੀ ਦੱਸਦੇ ਰਹੇ ਹਾਂ, 2 ਨੇ ਕੋਈ ਆਪਣਾ ਫੈਸਲਾ ਨਹੀਂ ਸੁਣਾਇਆ ਸੀ, ਬਾਕੀ ਕਹਿੰਦੀਆਂ ਸੀਗੀਆਂ ਵੀ ਨਹੀਂ ਇਹ ਇੱਥੋਂ ਨਹੀਂ, ਇਹ ਨੈਚੁਰਲੀ ਜਿਹੜਾ ਇਹ ਵਾਇਰਸ ਆਇਆ ਆ। ਸੋ ਅਮਰੀਕਾ ਦੀਆਂ ਵੀ ਜਿਹੜੀਆਂ ਇੰਟੈਲੀਜੈਂਸ ਏਜੰਸੀਜ਼ ਆ ਉਹਨਾਂ ਦੇ ਵਿੱਚ ਵੀ ਆਪਸੀ ਮਤ ਜਿਹੜੀ ਆ ਇਸ ਬਾਬਤ ਨਹੀਂ ਬਣੀ ਹੈਗੀ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਇੱਕ ਵਾਰੀ ਫਿਰ ਜਿਹੜੇ ਐਟਮੋਸਫੇਰਿਕ ਰਿਵਰ ਦੀ ਹੋਈ ਜਿਹੜੀ ਨਾਲ ਦੀ ਨਾਲ ਗੱਲ ਆ, 38 ਮਿਲੀਅਨ ਲੋਕ ਪੂਰੇ ਕੈਲੀਫੋਰਨੀਆ ਦੇ ਇਸ ਟਾਈਮ ਅਜਿਹੀ ਸਥਿਤੀ ਦੇ ਵਿੱਚ ਹੈਗੇ ਆ। ਲੇਕ ਟਾਹੋ ਦੇ ਲਾਗੇ ਇੱਕ ਜਿਹੜਾ ਰਿਜ਼ੋਰਟ ਆ, ਉਹਨਾਂ ਨੇ 139 ਮੀਲ ਫੀ ਘੰਟੇ ਦੀ ਰਫ਼ਤਾਰ ਦੀ ਜਿਹੜੀ ਸਪੀਡ ਆ ਹਵਾ ਦੀ, ਉਹ ਰਿਕਾਰਡ ਜਿਹੜੀ ਉਹ ਕੀਤੀ ਹੈਗੀ ਆ। ਸੋ ਕੈਲੀਫੋਰਨੀਆ ਦੇ ਕੋਸਟ ਤੋਂ ਲੈ ਕੇ ਵੈਲੀਜ਼ ਦੇ ਵਿੱਚ ਹਰ ਇੱਕ ਪਾਸੇ ਇੱਦਾਂ ਦੀ ਜਿਹੜੀ ਸਥਿਤੀ ਆ ਉਹ ਬਣੀ ਪਈ ਹੈਗੀ ਹੈ। ਨਵੀਆਂ ਤਸਵੀਰਾਂ ਜਿਹੜੀਆਂ ਉਹ ਆ ਰਹੀਆਂ ਵੀ ਰੋਡਸ ਦੇ ਉੱਤੋਂ ਦੀ ਜਿੱਦਾਂ ਦਰਿਆ ਲੰਘ ਰਹੇ ਹੁੰਦੇ ਆ, ਉਹ ਸਾਰਾ ਕੁਛ ਇਸ ਟਾਈਮ ਸਥਿਤੀ ਬਣੀ ਆ। ਕੱਲ ਇੱਕ ਜਿਹੜੀ ਗੱਡੀ ਦੇ ਉੱਤੇ ਡਿੱਗ ਗਿਆ, ਖੁਸ਼ਕਿਸਮਤੀ ਦੇ ਨਾਲ ਜਿੱਥੇ ਇੰਜਨ ਵਾਲਾ ਪਾਸਾ ਆ ਉੱਥੇ ਰੁੱਖ ਡਿੱਗਾ, ਬੰਦੇ ਜਿਹੜੇ ਉਹਦੇ ਵਿੱਚੋਂ ਨਿਕਲਣ ਦੇ ਵਿੱਚ ਕਾਮਯਾਬ ਹੋ ਗਏ, ਬਚਾਅ ਜਿਹੜਾ ਉਹਨਾਂ ਦਾ ਇਹ ਹੋ ਗਿਆ ਹੈਗਾ ਆ। ਸੋ ਬਹੁਤ ਸਾਰੇ ਥਾਵਾਂ ਦੇ ਉੱਤੇ ਰੋਡਸ ਜਿਹੜੀਆਂ ਟੁੱਟ ਰਹੀਆਂ ਨੇ, ਰੁੱਖ ਜਿਹੜੇ ਉਹ ਡਿੱਗ ਰਹੇ ਨੇ, ਬਿਜਲੀ ਦੀਆਂ ਤਾਰਾਂ ਜਿਹੜੀਆਂ ਆ ਉਹ ਜਿਹੜੀਆਂ ਡਿੱਗੀਆਂ ਪਈਆਂ ਨੇ। ਬਹੁਤ ਹੀ ਕਹਿੰਦੇ ਵੀ ਪੋਟੈਂਸ਼ੀਅਲੀ ਡੈਡਲੀ ਤੇ ਡੈਮੇਜਿੰਗ ਫਲੈਸ਼ ਫਲੱਡਸ ਜਿਹੜੇ ਆ ਉਹ ਕਈ ਥਾਵਾਂ ਦੇ ਉੱਤੇ ਅੱਜ ਆ ਸਕਦੇ ਨੇ। ਅੱਜ ਦਾ ਦਿਨ ਬਹੁਤ ਹੀ ਜ਼ਿਆਦਾ ਇਸ ਮਾਮਲੇ ਦੇ ਵਿੱਚ ਅਹਿਮ ਰਹਿਣ ਵਾਲਾ ਆ, ਕਿਉਂਕਿ ਕੱਲ ਰਾਤ ਦਾ ਮੀਂਹ ਸ਼ੁਰੂ ਹੋਇਆ ਤੇ ਅੱਜ ਵੀ ਤਕਰੀਬਨ ਸਾਰਾ ਦਿਨ ਹੀ ਮੀਂਹ ਜਿਹੜਾ ਉਹ ਪੈਂਦਾ ਰਹਿਣਾ ਆ। ਇੱਕੋ ਹੀ ਹੁਣ ਤੱਕ ਦੀ ਨੈਸ਼ਨਲ ਵੈਦਰ ਸਰਵਿਸ ਦੀ ਆਈ ਆ ਵੀ ਜਿਹੜੀ ਵਿੰਡ ਐਡਵਾਈਜ਼ਰੀ ਉਹਨਾਂ ਨੇ ਵਾਪਸ ਲਈ ਆ, ਵੀ ਸ਼ਾਇਦ ਤੇਜ਼ ਹਵਾਵਾਂ ਦਾ ਸਿਲਸਿਲਾ ਆ ਉਹ ਕਈ ਥਾਵਾਂ ਦੇ ਉੱਤੇ ਰੁਕ ਸਕਦਾ ਹੈਗਾ ਆ। ਜੀ ਅਗਲੀ ਖਬਰ ਵੱਲ ਚਲੀਏ। ਆਪਾਂ ਖਬਰਾਂ ਪਹਿਲਾਂ ਮਿੰਟੂ ਗੁਰਸਰੀਆ ਤੇ ਪ੍ਰਵੀਨ ਹੋਣਾ ਨਾਲ ਸੁਣੀਆਂ ਸੀ ਵੀ ਪੰਜਾਬ ਦੇ ਵਿੱਚ ਜੋ ਅਸੈਂਬਲੀ ਆ ਉਹ ਚੱਲ ਰਹੀ ਆ, ਉੱਥੇ ਰੌਲਾ ਰੱਪਾ ਪੈਂਦਾ, ਪਰ ਜਿੱਥੇ ਅਸੀਂ ਮੁਲਕ 'ਚ ਰਹਿੰਦੇ ਆਪਾਂ ਧਿਆਨ ਨਹੀਂ ਕਰਦੇ। USA ਦੇ ਵਿੱਚ ਵੀ ਬਜਟ ਦੀ ਜਿਹੜੀ ਆ ਪੇਸ਼ਕਾਰੀ ਹੋਈ ਆ। ਜਿਹੜਾ ਪ੍ਰੈਜ਼ੀਡੈਂਟ ਹੋਣਾ ਨੇ ਬਜਟ ਪੇਸ਼ ਕੀਤਾ, ਉਹਨਾਂ ਦੇ ਉੱਤੇ ਬਹੁਤ ਆਸਾਂ ਸੀਆਂ ਸੋਸ਼ਲ ਸਿਕਿਉਰਿਟੀ ਨੂੰ ਲੈ ਕੇ। ਆਪਾਂ ਹਰ ਇੱਕ ਨੇ ਰਿਟਾਇਰ ਹੋਣਾ ਆ, ਜਿੰਨੀ ਮਹਾਰਾਜ ਸਾਰਿਆਂ ਨੂੰ ਏਜ ਬਖਸ਼ਦਾ ਹੈਗਾ, ਤੇ ਸੋਸ਼ਲ ਸਿਕਿਉਰਿਟੀ ਸਭ ਤੋਂ ਜਿਹੜਾ ਉਹਦਾ ਮੇਨ ਇੰਪੋਰਟੈਂਟ ਅੰਗ ਹੁੰਦਾ। ਜਦੋਂ ਤੁਸੀਂ 65 ਸਾਲਾਂ ਦੇ ਹੋ ਗਏ ਜਾਂ 62 ਸਾਲਾਂ ਤੇ ਵੀ ਲੈ ਲੈਂਦੇ, ਕਈ ਥੋੜਾ ਲੇਟ ਲੈਂਦੇ ਆ ਸੋਸ਼ਲ ਸਿਕਿਉਰਿਟੀ, ਤੇ ਉਸ ਮੁੱਦੇ ਨੂੰ ਲੈ ਕੇ ਬਾਈਡਨ ਹੁਣਾਂ ਨੇ ਇਲੈਕਸ਼ਨ ਲੜੀ ਸੀ ਵੀ ਜਿਹੜਾ ਸੋਸ਼ਲ ਸਿਕਿਉਰਿਟੀ ਆ ਉਹ ਮੇਰੀ ਨੰਬਰ 1 ਪ੍ਰਾਇੋਰਟੀ ਹੋਊਗੀ। ਕਿਸ ਤਰ੍ਹਾਂ ਉਹਨੂੰ ਜਿਹੜੀ ਆ ਆਉਣ ਵਾਲੇ ਸਮੇਂ ਦੇ ਵਿੱਚ ਵਧਾਉਣਾ ਆ। ਘੱਟੋ ਘੱਟ 4 ਲੱਖ ਜਿਹੜੇ ਡਾਲਰ ਤੋਂ ਉੱਤੇ ਲੋਕਾਂ ਦੇ ਉੱਤੇ ਟੈਕਸ ਇਨਕਰੀਜ਼ ਕੀਤੇ ਗਏ। ਹੋਰ ਵੀ ਜਿਹੜੇ ਆ ਆਪਾਂ ਪਿਛਲੇ ਦਿਨਾਂ 'ਚ ਖਬਰਾਂ ਸਾਂਝੀਆਂ ਕੀਤੀਆਂ ਸੀਗੀਆਂ। ਪਰ ਜੋ ਨਵਾਂ ਬਜਟ ਪੇਸ਼ ਕੀਤਾ ਗਿਆ, ਪ੍ਰਪੋਜ਼ ਕੀਤਾ ਗਿਆ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਵੱਲੋਂ, ਕਿਉਂਕਿ ਰਿਪਬਲਿਕਨ ਤਾਂ ਉਹਦਾ ਵਿਰੋਧ ਕਰਦੇ ਸੀ ਇਨਕਰੀਜ਼ ਕਰਨ ਦਾ, ਤੇ ਇਹਨਾਂ ਨੇ ਠੋਕ ਕੇ ਗਿਆ ਸੀ ਵੀ ਨਹੀਂ ਆਪਾਂ ਇਹਨੂੰ ਲੈ ਕੇ ਆਵਾਂਗੇ। ਉਹ ਇਸ ਦੇ ਵਿੱਚ ਕਹਿੰਦੇ ਵੀ ਸੋਸ਼ਲ ਸਿਕਿਉਰਿਟੀ ਦੀ ਗੱਲਬਾਤ ਨਹੀਂ ਕੀਤੀ ਗਈ ਹੈਗੀ। ਇਹ ਅੱਜ ਨਿਊਯਾਰਕ ਟਾਈਮਜ਼ ਨੇ ਇਹਦੇ ਉੱਤੇ ਕਾਫੀ ਵੱਡਾ ਜਿਹੜਾ ਆ ਆਰਟੀਕਲ ਲਿਖਿਆ ਆ ਵੀ ਕਿਉਂ ਨਹੀਂ ਇਹ ਜਿਹੜਾ ਪ੍ਰੈਜ਼ੀਡੈਂਟ ਬਾਈਡਨ ਹੋਣਾ ਨੇ ਸੋਸ਼ਲ ਸਿਕਿਉਰਿਟੀ ਵਾਲਾ ਜਿਹੜਾ ਮੁੱਦਾ ਆ ਉਹ ਬਜਟ ਦੇ ਵਿੱਚ ਇਨਕਲੂਡ ਨਹੀਂ ਕੀਤਾ। ਕਹਿੰਦੇ ਮੈਂਸ਼ਨ ਤੱਕ ਨਹੀਂ ਇਸ ਨੂੰ ਕੀਤਾ ਗਿਆ। ਇਹ ਦੱਸਦੇ ਜਾਈਏ ਵੀ ਇਹ ਵਿਸ਼ ਲਿਸਟ ਹੁੰਦੀ ਹੈ ਪ੍ਰੈਜ਼ੀਡੈਂਟ ਦੀ। ਪ੍ਰੈਜ਼ੀਡੈਂਟ ਦਾ ਬਜਟ ਅੱਜ ਤੱਕ ਕਦੀ ਵੀ ਕਿਸੇ ਵੀ ਕਾਂਗਰਸ ਨੇ ਅਮਰੀਕਾ ਦੇ ਪੂਰੇ ਇਤਿਹਾਸ ਦੇ ਵਿੱਚ ਪਾਸ ਨਹੀਂ ਕੀਤਾ। ਹਾਂ, ਉਸਦੇ ਕੁਝ ਛਣ ਜਿਹੜੇ ਆ ਉਹ ਲੈ ਲਏ ਜਾਂਦੇ ਹੁੰਦੇ ਆ, ਪਰ ਐਗਜ਼ੈਕਟਲੀ ਇਹ ਜਿਹੜਾ ਹੋਵੇ ਇਹ ਨਹੀਂ ਆ। ਸੋ ਇਹ ਬੇਸਿਕਲੀ ਇੱਕ ਉਹਨਾਂ ਦੀ ਵਿਸ਼ ਲਿਸਟ ਡਾਕੂਮੈਂਟ ਦੇ ਤੌਰ ਦੇ ਉੱਤੇ ਹੀ ਦੇਖਿਆ ਜਾਂਦਾ ਆ। ਇਵੈਂਚੁਅਲੀ ਕਾਂਗਰਸ ਨੇ ਹੀ ਇਸ ਬਜਟ ਨੂੰ ਪਾਸ ਕਰਨਾ ਆ। ਇਹਨਾਂ ਨੇ ਤਕਰੀਬਨ 6 ਤੋਂ 7 ਟ੍ਰਿਲੀਅਨ ਡਾਲਰ ਦੀ ਜਿਹੜੀ ਇਸ ਬਜਟ ਪ੍ਰਪੋਜ਼ਲ ਦੇ ਵਿੱਚ ਰਾਸ਼ੀ ਜਿਹੜੀ ਆ ਉਹ ਖਰਚਣ ਦੀ ਗੱਲ ਆਖੀ ਆ। ਡਿਫੈਂਸ ਦਾ ਬਜਟ ਜਿਹੜਾ ਉਹ ਵਧਾਇਆ ਗਿਆ। ਪਿਛਲੀ ਵਾਰ ਦੇ ਬਜਟ ਦੇ ਨਾਲੋਂ
80 ਤੋਂ 90 ਬਿਲੀਅਨ ਡਾਲਰ ਵੱਧਦਾ, ਜਦ ਕਿ ਜਿਹੜੀ ਰਿਪਬਲਿਕਨ ਪਾਰਟੀ ਵਾਲੇ ਉਹ ਮੰਗ ਕਰ ਰਹੇ ਸੀ ਵੀ 150 ਬਿਲੀਅਨ ਡਾਲਰ ਦਾ ਕੱਟ ਜਿਹੜਾ ਆ ਇਸ ਦੇ ਵਿੱਚ ਹੋਣਾ ਚਾਹੀਦਾ ਆ। ਸੋ ਜਦੋਂ ਡਿਫੈਂਸ ਦੇ ਵੱਧਦੇ ਆ, ਉਹ ਹੋਰ ਪਾਸੋਂ ਜਿਹੜੇ ਉਹ ਕੱਟ ਕੀਤੇ ਜਾਂਦੇ ਆ। ਮੈਡੀਕੇਅਰ ਸੋਸ਼ਲ ਸਿਕਿਉਰਿਟੀ ਨੂੰ ਨਹੀਂ ਛੇੜਿਆ ਗਿਆ ਇਸੇ ਲਈ ਕਿਉਂਕਿ ਉਹਨਾਂ ਨੇ ਦੇਖਿਆ ਵੀ ਭਾਈ ਜੇ ਇਸ ਨੂੰ ਪੰਗਾ ਲੈਂਦੇ ਆ ਤਾਂ ਕੰਮ ਖਰਾਬ ਹੁੰਦਾ। ਇੱਥੋਂ ਤੱਕ ਕਿ ਰਿਪਬਲਿਕਨ ਵੀ ਇਸ ਚੀਜ਼ ਨੂੰ ਹੁਣ ਮੰਨ ਰਹੇ ਆ, ਕਿਉਂਕਿ ਰਿਪਬਲਿਕਨ ਪਾਰਟੀ ਦੇ ਵਿੱਚੋਂ ਕੁਛ ਇੱਕ ਹਿੱਸਾ ਆ ਉਹ ਸੋਸ਼ਲ ਸਿਕਿਉਰਿਟੀ ਮੈਡੀਕੇਅਰ ਦੇ ਵਿੱਚ ਕੱਟ ਲਾਉਣ ਦੀ ਜਿਹੜੀ ਉਹ ਮੰਗ ਜਿਹੜੀ ਉਹ ਕਰ ਰਿਹਾ ਸੀ, ਜੋ ਲੱਗਦਾ ਨਹੀਂ ਆ ਵੀ ਸ਼ਾਇਦ ਹਾਲ ਦੀ ਘੜੀ ਸੰਭਾਵੀ ਰੂਪ ਦੇ ਵਿੱਚ ਉਹ ਗੱਲ ਬਣ ਸਕੂਗੀ। ਡੈਟ ਲਿਮਿਟ ਕਿੱਦਾਂ ਵਧਾਈ ਜਾਊਗੀ, ਵਧਣੀ ਆ ਨਹੀਂ ਵਧਣੀ ਆ, ਅਮਰੀਕਾ ਡਿਫਾਲਟ ਕਰੂਗਾ, ਇਹ ਗਰਮੀਆਂ ਦੇ ਵਿੱਚ ਇੱਕ ਹੁਣ ਅਹਿਮ ਚਰਚਾ ਜਿਹੜੀ ਆ ਉਹ ਹੋਣ ਜਾ ਰਹੀ ਹੈਗੀ ਆ। ਸੋ ਕਾਂਗਰਸ ਦੇ ਵਿੱਚ ਇਹ ਜਿਹੜਾ ਬਜਟ ਪ੍ਰਪੋਜ਼ਲ ਪ੍ਰੈਜ਼ੀਡੈਂਟ ਦਾ ਜਿਹੜਾ ਇਹ ਉਹਨਾਂ ਦੀ ਵਿਸ਼ ਲਿਸਟ ਦੇ ਤੌਰ ਦੇ ਉੱਤੇ ਹੁੰਦਾ। ਹਰ ਇੱਕ ਪ੍ਰੈਜ਼ੀਡੈਂਟ ਇੱਦਾਂ ਜਿਹੜੇ ਉਹ ਕਰਦੇ ਆ। ਕਈ ਵਾਰੀ ਇੱਦਾਂ ਹੁੰਦਾ ਵੀ ਉਹ ਕਹਿੰਦੇ ਵੀ ਹਾਂ ਸਾਨੂੰ ਡਿਫੈਂਸ ਦੇ ਲਈ ਇੱਦਾਂ ਦੇ ਹਥਿਆਰ ਜ਼ਰੂਰੀ ਚਾਹੀਦੇ ਆ, ਫਿਰ ਉਹ ਜਿਹੜੇ ਨਵੇਂ ਬਜਟ ਕਾਂਗਰਸ ਨੇ ਪਾਸ ਕਰਨਾ ਹੁੰਦਾ ਆ ਉਹਦੇ ਵਿੱਚ ਐਡ ਕਰ ਲਏ ਜਾਂਦੇ ਆ, ਜਾਂ ਜਿਹੜੇ ਪ੍ਰੋਗਰਾਮਸ ਕੁਛ ਸੋਸ਼ਲ ਪ੍ਰੋਗਰਾਮ ਜਿਹੜੇ ਆ ਸੇਫਟੀ ਨੈਟ ਪ੍ਰੋਗਰਾਮ ਜਿਹੜੇ ਆ ਉਹ ਐਡ ਕੀਤੇ ਜਾ ਸਕਦੇ ਆ ਜਾਂ ਹਟਾਏ ਜਾ ਸਕਦੇ। ਪਰ ਇਵੈਂਚੁਅਲੀ ਕਹਿੰਦੇ ਵੀ ਲਾਸਟ ਸੇ ਕਾਂਗਰਸ ਦੀ ਹੀ ਇਸ ਦੇ ਵਿੱਚ ਬਜਟ ਦੇ ਵਿੱਚ ਜਿਹੜੀ ਉਹ ਰਹਿੰਦੀ ਆ। ਇੱਥੋਂ ਤੱਕ ਵੀ ਕਹਿੰਦੇ ਦੱਸਦੇ ਰਹੇ ਆ ਵੀ ਪ੍ਰੈਜ਼ੀਡੈਂਟ ਵੀ ਸੇਮ ਪਾਰਟੀ, ਉਹਨਾਂ ਦੀ ਹਾਊਸ ਦੇ ਵਿੱਚ ਵੀ ਮੈਜੋਰਟੀ, ਸੈਨੇਟ ਦੇ ਵਿੱਚ ਵੀ ਮੈਜੋਰਟੀ, ਉਸ ਦੇ ਬਾਵਜੂਦ ਵੀ ਜਿਹੜਾ ਪ੍ਰੈਜ਼ੀਡੈਂਟ ਦਾ ਜਿਹੜਾ ਬਜਟ ਆ ਉਹ ਐਗਜ਼ੈਕਟਲੀ ਇਨ ਬਿਨ ਜਿਹੜਾ ਉਹ ਕਦੀ ਵੀ ਪਾਸ ਨਹੀਂ ਹੋਇਆ। ਹਾਂ, ਪਰ ਇਹ ਕਿਸ ਦਿਸ਼ਾ ਵੱਲ ਨੂੰ ਕਾਂਗਰਸ ਨੂੰ ਘੱਲਣਾ ਆ, ਕਿੱਧਰ ਜਿਹੜੀ ਉਹ ਚਰਚਾ ਉਹ ਜ਼ਿਆਦਾ ਕਰੇ, ਕਿਹੜੀਆਂ ਚੀਜ਼ਾਂ ਦੇ ਉੱਤੇ ਜਿਹੜਾ ਉਹ ਜ਼ੋਰ ਤਵੱਜੋ ਦਿੱਤੀ ਜਾਣੀ ਚਾਹੀਦੀ ਆ, ਉਹ ਜ਼ਰੂਰ ਕਿਤੇ ਨਾ ਕਿਤੇ ਇਹਨਾਂ ਦੀ ਜਿਹੜੀ ਇਸ ਬਜਟ ਪ੍ਰਪੋਜ਼ਲ ਦੇ ਵਿੱਚ ਉਹਨਾਂ ਦੀ ਕਹਿ ਸਕਦੇ ਵੀ ਏਜੰਡਾ ਜ਼ਰੂਰ ਉਸ ਦੇ ਵਿੱਚੋਂ ਝਲਕਦਾ ਰਹਿੰਦਾ ਆ। ਜੀ, ਇੱਕ ਵਾਰੀ ਫੇਰ ਜਾਂਦੇ ਦੱਸਦੇ ਜਾਈਏ, 2 ਬੈਂਕਾਂ ਜੋ ਵੈਸਟ ਦੇ ਵਿੱਚ FDIC ਨੇ ਉਹਨਾਂ ਨੂੰ ਸ਼ਟ ਡਾਊਨ ਕਰ ਦਿੱਤਾ ਆ, ਆਪਣੇ ਅੰਡਰ ਲੈ ਲਿਆ, ਸਿਲੀਕਨ ਵੈਲੀ ਬੈਂਕ ਤੇ ਦੂਸਰੀ ਸਿਲਵਰਗੇਟ ਕੈਪੀਟਲ। ਤੇ ਇਹਦਾ ਅਸਰ ਕਹਿੰਦੇ ਵੀ ਵੱਡੀਆਂ ਬੈਂਕਾਂ ਦੇ ਉੱਤੇ ਵੀ ਹੋ ਸਕਦਾ ਹੈ ਕਿਉਂਕਿ ਇੰਟਰਸਟ ਰੇਟ ਵੱਧ ਰਹੇ ਆ, ਡਿਪੋਜ਼ਿਟ ਘਟ ਰਹੇ ਆ। ਇਹ ਅੱਜ ਯਾਹੂ ਨੇ ਰਿਪੋਰਟ ਜਾਰੀ ਕੀਤੀ ਆ। ਸੋ ਆਪਾਂ ਫਾਈਨੈਂਸ਼ੀਅਲ ਐਕਸਪਰਟ ਤਾਂ ਹੈ ਨਹੀਂ, ਪਰ ਜੋ ਨੌਲੇਜ ਦੇ ਮੁਤਾਬਕ ਦੱਸਦੇ ਆ ਵੀ ਹਰ ਇੱਕ ਬੈਂਕ ਦੇ ਵਿੱਚ ਤੁਹਾਡਾ 2.5 ਲੱਖ ਡਾਲਰ ਤੱਕ ਜੋ ਮਨੀ ਆ ਉਹ ਗਵਰਨਮੈਂਟ ਵੱਲੋਂ ਇੰਸ਼ੋਰਡ ਹੁੰਦਾ ਆ, ਉਹ ਮਰ ਨਹੀਂ ਸਕਦਾ। ਜੇ 2.5 ਲੱਖ ਤੋਂ ਵੱਧ ਆ ਉਹ ਮਰ ਵੀ ਸਕਦਾ ਆ। ਤੇ ਇਸ ਕਰਕੇ ਸਾਰੇ ਆਪਣੇ ਆਪਣੇ ਬੈਂਕ ਅਕਾਊਂਟ ਚੈੱਕ ਕਰ ਲਓ ਜੀ। ਹਾਂ, ਪਰ ਉਹਨਾਂ ਬੈਂਕਾਂ 'ਚ ਹੀ ਜਿਹੜੇ FDIC ਦੇ ਨਾਲ ਜਿਹੜੇ ਉਹ ਜੁੜੇ ਹੋਏ ਆ, ਹੋ ਸਕਦਾ ਵੀ ਕਿਸੇ ਨੇ ਆਪਣਾ ਹੀ ਕਿਤੇ ਲੋਕਲ ਇੱਦਾਂ ਚਲਾਇਆ ਹੋਵੇ, ਉਹਨਾਂ ਦੇ ਨਾਲ ਅਪਰੂਵਡ ਨਾ ਹੋਵੇ, ਤਾਂ ਫਿਰ ਕੰਮ ਖਰਾਬ ਹੋ ਸਕਦਾ ਆ। ਬਰਿੰਦਰ ਗੋਇਲ ਜੀ ਅਪਡੇਟ ਦੇ ਰਹੇ ਨੇ, I5 ਕਹਿੰਦੇ ਵੀ ਹੁਣ ਓਪਨ ਆ ਵੀਡ ਤੋਂ ਜਿਹੜਾ ਉਹ ਰੈਡਿੰਗ ਵੱਲ ਨੂੰ। ਸੋ ਚਲੋ ਜੀ, ਇਹ ਹੋਪਫੁਲੀ ਗੁੱਡ ਨਿਊਜ਼ ਹੋਵੇ, ਪਰ ਚੇਨ ਕੰਟਰੋਲ ਜਿਹੜੇ ਆ ਇਹਨਾਂ ਨੇ ਔਨ ਰੱਖੇ। ਜੀ ਬਿਲਕੁਲ। ਸੋ ਇਸੇ ਤਰ੍ਹਾਂ ਸਰੋਤਿਆਂ ਨੂੰ ਹੁਣ, ਕਿਉਂਕਿ ਸਾਡਾ ਪ੍ਰੋਗਰਾਮ ਦਾ ਸਮਾਂ ਵੀ ਸਮਾਪਤੀ ਵੱਲ ਆ, ਡੇ ਦੇ ਦੌਰਾਨ ਵੀ ਦੁਪਹਿਰ ਨੂੰ ਵੀ ਅਪਡੇਟ ਕਰਦੇ ਜਾਵਾਂਗੇ ਵੀ ਕਿਸ ਤਰ੍ਹਾਂ ਪੂਰੇ ਕੈਲੀਫੋਰਨੀਆ ਦੇ ਵਿੱਚ ਮੌਸਮ ਚੱਲ ਰਿਹਾ, ਤੇ ਬਾਕੀ ਜਿਹੜਾ ਸ਼ਾਮ ਨੂੰ ਸਾਡੀਆਂ ਅਪਡੇਟ ਕੈਲੀਫੋਰਨੀਆ ਦੀਆਂ ਖਬਰਾਂ ਹੋਣੀਆਂ ਉਹਦੇ ਵਿੱਚ ਵੀ ਜਿਹੜੀ ਆ ਤੁਹਾਡੇ ਨਾਲ ਜੋ ਕੁਝ ਵਾਪਰਿਆ ਪੂਰੇ ਦਿਨ ਦੇ ਦੌਰਾਨ ਉਹ ਸਾਂਝਾ ਕਰਾਂਗੇ ਜੀ। ਤੇ ਹੁਣ ਲੈਣੇ ਆ ਜੀ ਇਜਾਜ਼ਤ ਮੇਰੇ ਰਾਜਕੁਲਬੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ। ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸੁਣਦੇ ਰਹੋ ਪੰਜਾਬੀ ਰੇਡੀਓ US।